ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਆਪਣੇ ਨਾਲ ਜੁੜੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਉਹਨਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 24 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਆਪਣੇ ਨਾਲ ਜੁੜੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਧਰਨੇ ਤੋਂ। ਧਰਨਾ ਖਤਮ ਹੋ ਗਿਆ ਜੀ ਤੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਤੇ ਸਰਕਾਰ ਨੇ ਕਹਿੰਦੇ ਰਾਹਤ ਦਾ ਸਾਹ ਲਿਆ ਕਿ ਸ਼ੁਕਰ ਹੈ ਧਰਨਾ ਖਤਮ ਹੋ ਗਿਆ। ਬਿਲਕੁਲ ਪ੍ਰਵੀਨ ਜੀ, ਲੋਕਾਂ ਲਈ ਵੱਡੀ ਰਾਹਤ ਹੈ। ਉਹਦੇ ਨਾਲ ਕਿਸਾਨਾਂ ਲਈ ਵੀ ਰਾਹਤ ਭਰੀ ਖਬਰ ਹੈ, ਪਰ ਸਭ ਤੋਂ ਜ਼ਿਆਦਾ ਜੇਕਰ ਕਿਸੇ ਨੇ ਸੁੱਖ ਦਾ ਸਾਹ ਲਿਆ ਤਾਂ ਉਹ ਸਰਕਾਰ ਨੇ। ਜੀ ਜੀ। ਗੰਨਾ ਕਿਸਾਨਾਂ ਵੱਲੋਂ 4 ਦਿਨਾਂ ਤੋਂ ਜਿਹੜਾ ਜਲੰਧਰ ਤੇ ਫਗਵਾੜਾ ਲੁਧਿਆਣਾ ਹਾਈਵੇ ਆ, ਜਾਂ ਅੰਮ੍ਰਿਤਸਰ ਦਿੱਲੀ ਹਾਈਵੇ ਆਪਾਂ ਜਿਹਨੂੰ ਕਹਿੰਦੇ ਆ, ਉਸ ਹਾਈਵੇ ਦੇ ਉੱਤੇ 4 ਦਿਨਾਂ ਤੋਂ ਧਰਨਾ ਸੀ। ਤੇ ਉਹ ਧਰਨਾ ਰੇਲਵੇ ਟਰੈਕ ਤੇ ਵੀ ਬਦਲ ਗਿਆ ਸੀ, ਜਿਹਦੇ ਕਾਰਨ ਰੇਲ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਔਰ ਕੇਂਦਰ ਵੀ ਇਸ ਗੱਲੋਂ ਪੰਜਾਬ ਸਰਕਾਰ ਤੋਂ ਔਖਾ ਸੀ ਜੀ। ਤੇ ਜਿਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਐਕਸ਼ਨ ਮੋਡ ਚ ਆਏ ਤੇ ਮੁੱਖ ਮੰਤਰੀ ਸਾਹਿਬ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦਿਆ ਤੇ ਉਹ ਮੀਟਿੰਗ ਦੇ ਵਿੱਚ ਸਮਝੌਤਾ ਹੋਇਆ ਤੇ ਬਾਅਦ ਚੋਂ ਗੱਲ ਖਤਮ ਹੋਈ ਤੇ ਧਰਨਾ ਚੁੱਕਿਆ ਗਿਆ। ਇਹ ਗੱਲ ਸਭ ਨੇ ਦੇਖੀ ਜੀ। ਪਰ ਇਹਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇੱਕ ਦਿਨ ਪਹਿਲਾਂ ਅਫਸਰਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ, ਉਹ ਅਫਸਰ ਕਾਮਯਾਬ ਨਹੀਂ ਹੋਏ ਤੇ ਫਿਰ ਅੱਧੀ ਰਾਤ ਨੂੰ ਹਰਪਾਲ ਚੀਮੇ ਨੂੰ ਠਾਲ ਕੇ ਜਲੰਧਰ ਕੰਨੀ ਨੂੰ ਤੋਰਿਆ ਗਿਆ ਤੇ ਹਰਪਾਲ ਚੀਮਾ ਹੋਰਾਂ ਨੇ ਰਾਬਤਾ ਕੀਤਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਤੇ ਉਹਦੇ ਵਿੱਚੋਂ ਫਿਰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਰਾਹ ਖੁੱਲਿਆ। ਤੇ ਜਦੋਂ ਮੀਟਿੰਗ ਦਾ ਰਾਹ ਖੁੱਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ, ਜਿਹੜੇ ਧਰਨਾ ਲਾ ਰਹੇ ਸੀ, ਉਹਨਾਂ ਨੂੰ ਸੱਦ ਕੇ ਜਦੋਂ ਗੱਲਬਾਤ ਕੀਤੀ ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਗੱਫੇ ਵੰਡੇ ਜੀ। ਮਤਲਬ ਵਾਅਦਿਆਂ ਦੇ ਗੱਫੇ ਖੁੱਲ ਕੇ ਵੰਡ ਦਿੱਤੇ ਨੇ। ਉਹ ਵਾਅਦੇ ਵਫਾ ਹੋ ਗਏ ਤਾਂ ਠੀਕ ਹੈ, ਨਹੀਂ ਤਾਂ ਫਿਰ ਧਰਨਾ ਵੱਡਾ ਵੀ ਲੱਗ ਸਕਦਾ ਦੁਬਾਰਾ। ਵਾਅਦਿਆਂ 'ਚ ਵਾਅਦਾ ਕੀਤਾ ਕਿ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਦੇਸ਼ ਭਰ ਦੇ ਹਰ ਸੂਬੇ ਨਾਲੋਂ ਵੱਧ ਗੰਨੇ ਦਾ ਭਾਅ ਦਿਆਂਗੇ ਜੀ। ਇਸ ਮੌਕੇ ਪੰਜਾਬ 'ਚ 380 ਰੁਪਏ ਪ੍ਰਤੀ ਕੁਆਂਟਲ ਗੰਨੇ ਦਾ ਭਾਅ ਮਿਲ ਰਿਹਾ ਤੇ ਹਰਿਆਣੇ 'ਚ 386 ਹੈ ਤੇ ਉਧਰ 375 ਹੈ ਯੂਪੀ 'ਚ। ਤੇ ਪਰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ 395 ਜਾਂ 400 ਰੁਪਏ ਤੱਕ ਦਾ ਭਾਅ ਦੇ ਸਕਦੀ ਆ ਔਰ ਇਹ ਸੈਸ਼ਨ ਸ਼ੁਰੂ ਹੋਣਾ ਉਸ ਦੌਰਾਨ ਜਾਂ ਉਸ ਤੋਂ ਪਹਿਲਾਂ ਉੱਥੇ ਖੇਤੀਬਾੜੀ ਮੰਤਰੀ ਐਲਾਨ ਕਰ ਸਕਦੇ। ਸੋ ਇਹੀ ਜਿਹੀ ਸੰਭਾਵਨਾ ਹੈਗੀ ਆ। ਸੋ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਠੀਕ ਹੈ, ਅਸੀਂ ਮਿੱਲਾਂ ਕੰਨੀ ਜਿਹੜਾ ਬਕਾਇਆ ਖੜਾ ਤੁਹਾਡਾ, ਉਹਦੇ ਲਈ ਵੀ ਮਿੱਲ ਮਾਲਕਾਂ ਨਾਲ, ਸ਼ੂਗਰ ਮਿੱਲ ਵਾਲਿਆਂ ਨਾਲ ਕੱਲ ਨੂੰ ਹੀ ਬੈਠਕ ਕਰਦੇ ਆ। ਸੋ ਅੱਜ ਉਹ ਬੈਠਕ ਹੋਣੀ ਹੈ ਪ੍ਰਵੀਨ ਜੀ। ਅੱਜ ਬਕਾਇਦਾ ਤੌਰ ਤੇ ਖੰਡ ਮਿੱਲ ਵਾਲਿਆਂ ਨਾਲ ਰਾਬਤਾ ਕਰਕੇ ਬੈਠਕ ਕੀਤੀ ਨੇ। ਇਹਦੇ ਵਿੱਚ ਹੀ ਜਿਹੜੇ ਮੌਸਮ ਦੀ ਮਾਰ ਕਾਰਨ ਫਸਲ ਬਰਬਾਦੀ ਸੀ, ਉਹਦੀ ਵੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਕਿ ਜੀ ਕੋਈ ਗੱਲ ਨਹੀਂ, ਤੁਹਾਨੂੰ ਉਹਦਾ ਵੀ ਮੁਆਵਜ਼ਾ ਦੇਵਾਂਗੇ ਜੀ। ਪਰ ਜੋ ਕੱਲ ਤਰੀਕਾ ਅਪਣਾਇਆ ਸਰਕਾਰ ਨੇ ਉਹ ਕਾਬਲੇ ਤਾਰੀਫ ਹੈ। ਉਹ ਸਰਕਾਰ ਵਾਲਾ ਤਰੀਕਾ ਹੀ ਹੁੰਦਾ ਜੀ। ਪਰ ਇੱਕ ਦਿਨ ਪਹਿਲਾਂ ਵਾਲਾ ਟਵੀਟ ਫਿਰ ਕਿੱਥੇ ਗਿਆ? ਜੇਕਰ ਉਹ ਟਵੀਟ ਕਰਨ ਦੀ ਬਜਾਏ ਪਹਿਲਾਂ ਹੀ ਸਰਕਾਰ ਇਹ ਤਰੀਕਾ ਅਪਣਾ ਲੈਂਦੀ ਤਾਂ ਸਰਕਾਰ ਦਾ ਰੁਤਬਾ, ਆਪਸੀ ਟਕਰਾਵ ਵਧਣ ਦੀ ਸੰਭਾਵਨਾ ਬਿਲਕੁਲ ਨਾ ਬਣਦੀ।
ਪਰ ਪਹਿਲਾਂ ਇੱਕ ਪਾਸੇ ਧਮਕੀ ਵਾਲਾ ਅੰਦਾਜ਼, ਇੱਕ ਪਾਸੇ ਲਲਕਾਰ ਵਾਲਾ ਅੰਦਾਜ਼ ਤੇ ਦੂਏ ਪਾਸੇ ਫਿਰ ਮੁੱਖ ਮੰਤਰੀ। ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਸਿਆਣਪ ਭਰਿਆ ਫੈਸਲਾ, ਸੋ ਦੇਰ ਆਏ ਦਰੁਸਤ ਆਏ ਵਾਲਾ ਫੈਸਲਾ ਕਿ ਹਾਂ, ਕਿਉਂਕਿ ਇਹਦੇ ਨਾਲ ਲੋਕਾਂ ਦੀ ਮਸਲਾ ਵੀ ਹੱਲ ਹੁੰਦਾ, ਇਹਦੇ ਨਾਲ ਕਿਸਾਨਾਂ ਦਾ ਮਸਲਾ ਵੀ ਹੱਲ ਹੁੰਦਾ। ਔਰ ਸਰਕਾਰ ਨੇ ਹੁਣ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਜੋ ਚਰਜੋਈ ਕਰਨੀ ਹੈ ਉਹ ਇਹ ਹੈ ਕਿ ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ 2 ਮਿਲਾਂ ਕੰਨੀ 57 ਕਰੋੜ ਰੁਪਇਆ ਖੜਾ, ਉਹ ਤੋਂ ਬਿਨਾਂ ਬਾਕੀ ਵਾਲਾ ਹਾਲ ਕੀ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਕੱਲ ਜਦੋਂ ਸੁਖਾਵੀਂ ਖਬਰ ਦੇਰ ਸ਼ਾਮ ਤੱਕ ਆਈ ਕਿ ਰੇਲਵੇ ਟਰੈਕ ਪਹਿਲਾਂ ਹੀ ਖੋਲਤਾ ਸੀ, ਕੱਲ ਸੜਕ ਤੋਂ ਵੀ ਆਵਾਜਾਈ ਜਦੋਂ ਮੀਟਿੰਗ ਚੱਲ ਰਹੀ ਸੀ ਉਸ ਦੌਰਾਨ ਹੀ ਇੱਕ ਪਾਸੇ ਦਾ ਲਾਂਘਾ ਖੋਲ ਦਿੱਤਾ ਗਿਆ ਸੀ। ਫਿਰ ਸ਼ਾਮ ਨੂੰ ਜਾ ਕੇ ਉੱਥੇ ਐਲਾਨ ਕੀਤਾ ਤੇ ਉਹ ਤੋਂ ਬਾਅਦ ਸਾਰਾ ਸੜਕ ਖੋਲ ਦਿੱਤੀ ਗਈ ਰਾਤ। ਸੋ ਟ੍ਰੈਫਿਕ ਤਾਂ ਨਾਰਮਲ ਹੋ ਗਿਆ ਜੀ। ਜਿਹੜਾ ਮਸਲਾ ਸੀਗਾ ਕਿ ਗੰਨਾ ਮਿੱਲਾਂ 'ਚ ਜਾਣਾ ਪਹੁੰਚਣਾ ਸ਼ੁਰੂ ਹੋ ਜਾਣਾ ਤੇ ਉਹ ਸਾਰਾ ਹੋ ਜਾਣਾ, ਉਹਦੀ ਉਮੀਦ ਸੀ ਕਿ 25-26 ਤਰੀਕ ਤੋਂ ਹੋ ਜਾਊਗਾ। ਠੀਕ ਹੈ ਜੀ। ਪਰ ਉਹ 'ਚ ਰੇੜਕਾ ਇਹ ਆ ਗਿਆ ਕਿ ਅੱਜ ਗੱਲ ਕਰਨੀ ਹੈ ਗੰਨੇ ਵਾਲੀਆਂ ਮਿੱਲਾਂ ਵਾਲੇ ਮਾਲਕਾਂ ਨਾਲ ਬਕਾਏ ਦੇ ਸੰਬੰਧ 'ਚ, ਹੈ ਨਾ ਜੀ। ਪਰ ਉਹ ਤੋਂ ਪਹਿਲਾਂ ਪੰਜਾਬ ਦੀਆਂ 5-6 ਗੰਨਾ ਮਿੱਲਾਂ ਦੇ ਵਿੱਚ ਮੁਲਾਜ਼ਮਾਂ ਨੇ ਹੜਤਾਲ ਕਰਤੀ ਜੀ। ਠੀਕ ਹੈ ਜੀ। ਸੋ ਹੁਣ ਗੰਨਾ ਮਿੱਲਾਂ ਦੇ ਮੁਲਾਜ਼ਮ ਹੜਤਾਲ ਤੇ ਆ ਗਏ। ਸ਼ੂਗਰ ਮਿੱਲ ਕਰਮਚਾਰੀ ਯੂਨੀਅਨ ਹੈ ਜਿਹੜੀ, ਉਹ ਅਣਮਿੱਥੇ ਸਮੇਂ ਲਈ ਮਤਲਬ ਕਿ ਟੂਲ ਡਾਊਨ ਕਰ, ਜਿਹਨੂੰ ਕਹਿੰਦੇ ਨੇ, ਜਾਂ ਕਲਮ ਛੱਡ ਹੜਤਾਲ ਜਿਹਨੂੰ ਕਹਿੰਦੇ ਨੇ, ਉਹਦੇ ਪਰ ਚਲੇ ਗਏ। ਸੋ ਕਹਿੰਦੇ ਸਾਡੇ ਆਪਣੇ ਮਸਲੇ ਜੀ, ਸਾਡੇ ਨਾਲ ਸ਼ੂਗਰ ਮਿੱਲਾਂ ਧੱਕਾ ਕਰਦੀਆਂ, ਸਾਨੂੰ ਸਮੇਂ ਸਿਰ ਅਦਾਇਗੀ ਨਹੀਂ ਕਰਦੀਆਂ, ਠੀਕ ਹੈ ਨਾ। ਸੋ ਕਹਿੰਦੇ ਜੀ ਦਬਾਅ ਬਣਾਉਂਦੀਆਂ ਨੇ ਸਾਡੇ ਤੇ ਇਸ ਲਈ ਕਹਿੰਦੇ ਸਾਡੀ ਹੜਤਾਲ। ਹੁਣ ਇਹਦੇ ਨਾਲ ਮਾਮਲਾ ਫੇਰ ਅੱਗੇ ਪੈ ਸਕਦਾ, ਗੰਨਾ ਮਤਲਬ ਕਿ ਮਿੱਲਾਂ 'ਚ ਲੱਗਣ ਤੋਂ, ਕਿਉਂਕਿ ਫਿਰ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੜਕ ਤੇ, ਉਹ ਵੀ ਦਿੱਕਤ ਹੈ। ਸੋ ਕੁੱਲ ਮਿਲਾ ਕੇ ਪਹਿਲੇ ਪੜਾਅ 'ਚ ਤਾਂ ਸਰਕਾਰ ਨੇ ਮਾਮਲਾ ਨਿਬੇੜ ਲਿਆ। ਔਰ ਹੁਣ ਦੇਖਣ ਵਾਲੀ ਗੱਲ ਹੋਏਗੀ ਗੰਨੇ ਦਾ ਭਾਅ ਦਿੰਦਾ ਕਿੰਨੇ ਨੇ ਔਰ ਕਿੱਦਾਂ ਦਿੰਦੇ ਨੇ, ਉਹ ਜਿਹੜੀ ਅਦਾਇਗੀ ਖੜੀ ਹੈ ਕੀ ਉਹ ਆਉਂਦੀ ਹੈ ਕਿ ਨਹੀਂ। ਮੁੱਖ ਮੰਤਰੀ ਸਾਹਿਬ ਨੇ ਚੰਗੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਕਿ ਅਸੀਂ ਇੱਕ ਨਵੀਂ ਪਹਿਲ ਕਦਮੀ ਕਰਨ ਜਾ ਰਹੇ ਹਾਂ ਜੀ, ਤੇ ਉਸ ਪਹਿਲ ਕਦਮੀ ਦੇ ਵਿੱਚ ਬੇਸ਼ੱਕ ਉਹਨਾਂ ਨੇ ਆਪਣੀ ਉਹ ਟਵੀਟ ਵਾਲੀ ਗੱਲ ਤਾਂ ਦੁਹਰਾਈ ਕਿ ਮੈਂ ਜਥੇਬੰਦੀਆਂ ਨੂੰ ਮੀਟਿੰਗ ਦੌਰਾਨ ਕਿਹਾ ਕਿ ਤੁਸੀਂ ਲੋਕਾਂ ਨੂੰ ਜੇ ਤੰਗ ਕਰੋਗੇ ਤਾਂ ਲੋਕ ਤੁਹਾਡੇ ਨਾਲ ਨਹੀਂ ਰਹਿਣੇ, ਸੋ ਇਹ ਧਰਨਾ ਲਾਉਣ ਦਾ ਤਰੀਕਾ ਨਹੀਂਗਾ। ਸੋ ਇਸ ਲਈ ਕਹਿੰਦੇ ਉਹ ਮੇਰੀ ਗੱਲ ਨਾਲ ਸਹਿਮਤ ਹੋਏ ਤੇ ਕਹਿੰਦੇ ਮੈਂ ਉਹਨਾਂ ਨੂੰ ਸੱਦਾ ਦਿੱਤਾ, ਜਿਹੜਾ ਇੱਕ ਚੰਗਾ ਸੱਦਾ ਲੱਗਿਆ ਮੈਨੂੰ ਪ੍ਰਵੀਨ ਜੀ, ਕਿ ਮੁੱਖ ਮੰਤਰੀ ਹੋਰੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਮਸਲਾ ਹੋਵੇ ਤੁਸੀਂ ਚੰਡੀਗੜ੍ਹ ਕਿਸਾਨ ਭਵਨ ਆਓ। ਠੀਕ ਹੈ ਜੀ। ਤੇ ਜਦੋਂ ਤੁਸੀਂ ਉਹ ਮਸਲਾ ਲੈ ਕੇ ਆਓਗੇ, ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਅਫਸਰ ਬੈਠੇ ਹੋਣਗੇ ਉੱਥੇ, ਠੀਕ ਹੈ, ਤੇ ਤੁਹਾਡੇ ਨਾਲ ਰਾਬਤਾ ਹੋਊਗਾ। ਜੇਕਰ ਉਹ ਮਸਲਾ ਅਫਸਰਾਂ ਦੇ ਪੱਧਰ ਤੇ ਹੋਊਗਾ ਤਾਂ ਉੱਥੇ ਹੀ ਹੱਲ ਹੋਊਗਾ। ਜੇ ਖੇਤੀਬਾੜੀ ਮੰਤਰੀ ਦੇ ਨਾਲ ਸੰਬੰਧਿਤ ਹੋਊਗਾ, ਤੁਹਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਾਈ ਜਾਊਗੀ। ਜੇਕਰ ਉਹ ਵਿੱਤ ਮੰਤਰਾਲੇ ਨਾਲ ਸੰਬੰਧਿਤ ਹੋਊਗਾ ਤਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਾਈ ਜਾਊਗੀ। ਜੇ ਮੇਰੇ ਵਾਲੇ ਮਸਲੇ ਤੇ ਹੋਊਗਾ ਤਾਂ ਮੇਰਾ ਘਰ ਤੇ ਦਫ਼ਤਰ ਖੁੱਲਾ ਜੀ, ਸੋ ਤੁਹਾਡੇ ਨਾਲ ਜਦੇ ਗੱਲ ਹੋਊਗੀ। ਅੱਗੇ ਨੂੰ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ, ਤੁਸੀਂ ਸਿੱਧੀ ਸਾਡਾ ਗੱਲ ਕਰਨੀ ਹੈ। ਜੇਕਰ ਗੱਲ ਨਾ ਹੋਵੇ, ਜੇਕਰ ਗੱਲ ਹੋਣ ਤੋਂ ਬਾਅਦ ਵੀ ਤੁਹਾਡੀ ਤਸੱਲੀ ਨਾ ਹੋਵੇ, ਫਿਰ ਤੁਹਾਨੂੰ ਅਧਿਕਾਰ ਹੈ, ਕਹਿੰਦੇ ਤੁਸੀਂ ਧਰਨਾ ਲਾਓ ਜੀ। ਸੋ ਇਸ ਲਈ ਇਹ ਚੰਗੀ ਪਹਿਲ ਕਦਮੀ ਹੈ। ਬਸ ਇਹ ਹੁਣ ਕਾਗਜ਼ੀ ਨਾ ਰਹਿ ਜਾਵੇ, ਕਿਉਂਕਿ ਜਿਹੜਾ ਗੰਨਾ ਕਿਸਾਨਾਂ ਵੱਲੋਂ ਵੀ ਹਾਈਵੇ ਰੋਕਿਆ ਗਿਆ, ਇਹ ਤੋਂ ਪਹਿਲਾਂ ਕਿੰਨੀਆਂ ਚਿੱਠੀਆਂ, ਕਿੰਨੀਆਂ ਮੀਟਿੰਗ ਦੀਆਂ ਬੇਨਤੀਆਂ, ਕਿੰਨੇ ਅਫਸਰ ਅਧਿਕਾਰੀਆਂ ਡੀਸੀਆਂ ਤੋਂ ਲੈ ਕੇ ਮੰਤਰੀਆਂ ਤੱਕ ਨੂੰ ਸੁਨੇਹੇ ਲੱਗੇ, ਪਰ ਸਰਕਾਰ ਨੇ ਹੱਥ ਨਹੀਂ ਫੜਾਇਆ, ਪੱਲਾ ਨਹੀਂ ਫੜਾਇਆ। ਉਸ ਤੋਂ ਬਾਅਦ ਇਹ ਧਰਨਾ ਲੱਗਿਆ। ਸੋ ਹੁਣ ਜਿਹੜਾ ਕੱਲ ਮੀਡੀਆ ਸਾਹਮਣੇ ਵਾਅਦਾ ਕਰਕੇ ਗਏ ਨੇ ਮੁੱਖ ਮੰਤਰੀ ਸਾਹਿਬ, ਜੇਕਰ ਇਸ ਤਰ੍ਹਾਂ ਹੋਵੇ, ਮੈਂ ਕਹਿੰਦਾ ਇਕੱਲੇ ਕਿਸਾਨ ਯੂਨੀਅਨਾਂ ਲਈ ਕਿਉਂ, ਪੰਜਾਬ ਦੀ ਹਰ ਜਿਹਦਾ ਮਸਲਾ ਹੈ ਕੋਈ ਜੀ, ਤੁਸੀਂ ਕਹੋ ਕਿ ਭਾਈ ਚੰਡੀਗੜ੍ਹ 'ਚ ਪੰਜਾਬ ਭਵਨ ਖੁੱਲਾ, ਤੁਸੀਂ ਕਹੋ ਚੰਡੀਗੜ੍ਹ 'ਚ ਜਿਵੇਂ ਉਹ 'ਚ ਲਿਖਿਆ ਟਵੀਟ 'ਚ ਕਿ ਆਹ ਚੀਜ਼ਾਂ ਖੁੱਲੀਆਂ ਨੇ, ਖੁੱਲੀਆਂ ਮਿਲਣ। ਬਿਲਕੁਲ ਜੀ। ਉਹ ਸੰਬੰਧਿਤ ਧਿਰ ਦਾ ਮਸਲਾ ਉਹ ਆ ਕੇ ਬੈਠੇ, ਚਾਹੇ ਮੈਂ ਕਹਿੰਦਾ ਉਹਨੂੰ ਟਾਈਮ ਦਿਓ ਕਿ ਹਰੇਕ ਗੱਡੀ ਚੱਕ ਕੇ ਆ ਜਾਵੇ ਵਿਚਾਰਾ ਜੀ। ਤੁਸੀਂ ਉਸ ਦੀ ਪਹਿਲਾਂ ਬੰਦਾ ਈਮੇਲ ਕਰਦਾ, ਅੱਜ ਕੱਲ WhatsApp ਭੇਜਦਾ, ਫੋਨ ਕਰਦਾ, ਤੁਸੀਂ ਉਹਨੂੰ ਕਹੋਗੇ ਭਾਈ ਇੰਨੀ ਤਰੀਕ ਨੂੰ ਆ ਜਾ ਮੀਟਿੰਗ ਤੇ। ਮੀਟਿੰਗ 'ਚ ਤੁਹਾਡਾ ਨਹੀਂ ਰਾਬਤਾ ਬਣਦਾ, ਫਿਰ ਅਗਲੇ ਕੋਲ ਅਧਿਕਾਰ ਹੈਗਾ ਹੜਤਾਲ ਕਰੇ, ਧਰਨਾ ਕਰੇ, ਉਹ ਤੋਂ ਬਾਅਦ ਤੁਸੀਂ ਰਾਬਤਾ ਕਰੋ ਜੋ ਕਰਨਾ ਜੀ ਜੀ, ਪਰ ਪਹਿਲਾਂ ਕੋਸ਼ਿਸ਼ ਤਾਂ ਕਰੋ ਗੱਲ ਸੁਣਨ ਦੀ। ਸੋ ਇਹ ਉਮੀਦ ਹੈ ਕਿ ਜਿਹੜਾ ਇਹ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਵਾਅਦਾ ਕੀਤਾ, ਸ਼ਾਇਦ ਇਸ ਨੂੰ ਇਸ ਪੜਾਅ ਤੱਕ ਜੇਕਰ ਲੈ ਜਾਣ ਕਿ ਹਾਂ ਭਾਈ ਹਰ ਧਿਰ ਨਾਲ ਜਿਹੜਾ ਜਿਹਦਾ ਕੋਈ ਰੋਸਾ ਹੈ, ਜਿਹਦਾ ਕੋਈ ਮਸਲਾ ਹੈ, ਜਿਹਦਾ ਕੋਈ ਕੰਮ ਹੈ, ਉਹਦੇ ਨਾਲ ਪਹਿਲਾਂ ਸਰਕਾਰ ਬੈਠ ਕੇ ਮੇਜ਼ ਤੇ ਗੱਲ ਕਰ ਲਓ, ਇਹ ਮਸਲਾ ਹੱਲ ਹੋ ਜਾਵੇ, ਫਿਰ ਸਾਰੇ ਮਸਲੇ ਹੱਲ ਹੋ ਸਕਦੇ ਨੇ। ਫਿਲਹਾਲ ਕੱਲ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਇਆ ਤੇ ਕਿਸਾਨਾਂ ਨੇ ਵੀ ਰਾਹਤ ਮਹਿਸੂਸ ਕੀਤੀ ਕਿ ਸਾਡੇ ਵਾਅਦਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸਰਕਾਰ ਨੇ। ਸੋ ਇਹ ਮਿੱਠੀਆਂ ਗੋਲੀਆਂ ਸਾਬਤ ਨਾ ਹੋਣ। ਇੱਕ ਦਿਨ ਪਹਿਲਾਂ ਡੱਲੇਵਾਲ ਸਾਹਿਬ ਨੂੰ ਵੀ ਵੰਡੀਆਂ ਨੇ, ਕੱਲ ਇਹਨਾਂ ਨੂੰ ਵੀ ਵੰਡੀਆਂ ਨੇ, ਸੋ ਕਿਤੇ ਇਹ ਨਾ ਹੋਵੇ ਕਿ ਮਿੱਠੀਆਂ ਗੋਲੀਆਂ ਰਹਿ ਜਾਣ। ਪਰ ਸਰਕਾਰ ਨੇ ਸਭ ਤੋਂ ਵੱਧ ਸਾਹ ਲਿਆ ਜੀ, ਕਿਉਂਕਿ ਸੈਸ਼ਨ ਸ਼ੁਰੂ ਹੋਣ ਵਾਲਾ ਸੀ, ਉਹਨੂੰ ਇਹ ਲੱਗਦਾ ਸੀ ਕਿ ਸੈਸ਼ਨ ਤੱਕ ਇਹ ਵਿਵਾਦ ਨਾ ਕਿਤੇ ਆ ਜਾਵੇ,
ਇਸ ਲਈ ਸੁੱਖ ਦਾ ਥਾਂ ਸਭ ਤੋਂ ਵੱਧ ਜੇਕਰ ਕਿਸੇ ਨੇ ਲਿਆ ਤਾਂ ਉਹ ਪੰਜਾਬ ਸਰਕਾਰ ਨੇ ਲਿਆ। ਜੀ, ਜੀ, ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। 26 ਨਵੰਬਰ ਨੂੰ ਚੰਡੀਗੜ੍ਹ ਘੇਰਨ ਦੇ ਲਈ 3000 ਤੋਂ ਵੱਧ ਟਰੈਕਟਰ ਟਰਾਲੀਆਂ ਤਿਆਰ ਆ ਜੀ। ਇੱਕ ਪਾਸੇ ਸਰਕਾਰ ਤੇ ਸਰਕਾਰ ਦਾ ਮੀਡੀਆ ਦਾ ਪੱਬਾ ਭਾਰ ਜ਼ੋਰ ਲੱਗਿਆ ਪਿਆ ਵੀ ਇਹ ਸਮਝੌਤਾ ਹੋ ਗਿਆ, ਸਮਝੌਤਾ ਹੋ ਗਿਆ। ਪ੍ਰਵੀਨ ਜੀ, ਦੋਨੇ ਚੀਜ਼ਾਂ ਵੱਖੋ ਵੱਖਰੀਆਂ ਨੇ। ਜੀ। ਜਿਹੜਾ ਜਲੰਧਰ ਲੁਧਿਆਣਾ ਹਾਈਵੇ ਦੇ ਉੱਤੇ ਧਰਨਾ ਸੀ ਉਹ ਗੰਨੇ ਦੇ ਮਸਲੇ ਨੂੰ ਲੈ ਕੇ ਸੀ। ਠੀਕ ਹੈ ਜੀ। ਜਿਹੜਾ 26, 27, 28 ਨਵੰਬਰ ਨੂੰ ਚੰਡੀਗੜ੍ਹ ਕੂਚ ਕਰਨ ਦਾ, ਚੰਡੀਗੜ੍ਹ ਦੀ ਘੇਰਾਬੰਦੀ ਕਰਨ ਦਾ ਮਸਲਾ ਹੈ, ਉਹ ਕੇਂਦਰ ਅਤੇ ਸੂਬੇ ਨਾਲ ਕਿਸਾਨਾਂ ਦੇ ਸਮੁੱਚੇ ਮਸਲਿਆਂ ਦਾ ਐਕਸ਼ਨ ਪਲਾਨ ਹੈ ਔਰ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਔਰ ਇਹ ਭਾਰਤ ਭਰ ਚ ਸੱਦਾ ਹੈ ਜੀ। ਸੂਬੇ ਦੀ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਯੂਨੀਅਨ ਹੈ, ਕਿਸਾਨ ਜਥੇਬੰਦੀ ਆਪੋ ਆਪਣੇ ਸੂਬੇ ਚ, ਆਪੋ ਆਪਣੀ ਰਾਜਧਾਨੀ ਚ, ਉੱਥੇ ਉਹਨਾਂ ਨੇ 3 ਰੋਜ਼ਾ ਪ੍ਰਦਰਸ਼ਨ ਕਰਨਾ। ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਮਤਲਬ ਕਿ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ, ਜਿਹਦੇ ਵਿੱਚ ਅਗਰਾਹਾਂ ਵਾਲੀ ਧਿਰ ਵੀ ਆਉਂਦੀ ਆ, ਹਨਾ, ਬਾਕੀ ਸਾਰੀਆਂ ਜਥੇਬੰਦੀਆਂ ਵੀ ਆਉਂਦੀਆਂ, ਡੱਲੇਵਾਲ ਤੇ ਉਹਨਾਂ ਦੀ ਨਾਲ ਜਥੇਬੰਦੀਆਂ ਇਹ ਚ ਨਹੀਂ ਹੈਗੀਆਂ ਹੁਣ, ਸੋ ਉਹ ਸਾਰੀਆਂ ਆਉਂਦੀਆਂ ਨੇ। ਤੇ ਉਹਦੇ ਇਲਾਵਾ ਜਿਹੜੀਆਂ ਮਤਲਬ ਕਿ ਰਾਜਿਆਂ ਵਾਲੀ ਧਿਰ ਨੂੰ ਬਾਹਰ ਰੱਖਿਆ ਗਿਆ ਸੀਗਾ, ਉਹਦਾ ਵੀ ਬਾਹਰੋਂ ਹੁਣ ਸਮਰਥਨ ਹੈ। ਇਹ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਸੀਗਾ ਕਿ ਅਸੀਂ 26 ਤਰੀਕ ਨੂੰ ਚੰਡੀਗੜ੍ਹ ਚ ਦਾਖਲ ਹੋਵਾਂਗੇ ਤੇ 27, 28 3 ਦਿਨ, 26, 27, 28 3 ਦਿਨ ਅਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਰੋਸ ਮੁਜ਼ਾਹਰਾ ਕਰਕੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮਸਲੇ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਨੇ, ਉਹਨਾਂ ਲਈ ਧਰਨਾ ਲਾਵਾਂਗੇ ਜੀ। ਔਰ ਇਹਦੇ ਲਈ ਪੰਜਾਬ ਸਰਕਾਰ ਨੇ ਇੱਕ ਤਿਆਰੀ ਕਰ ਲਈ ਸੀ ਕਿ ਅਸੀਂ ਪਿੰਡਾਂ ਚੋਂ ਲੀਡਰ ਚੱਕ ਲੈਣੇ ਆ। ਠੀਕ ਹੈ। ਹਰੇਕ ਜ਼ਿਲ੍ਹੇ ਚੋਂ ਨਿਕਲਦੀ ਸੜਕ ਦੇ ਉੱਤੇ ਹੀ ਅਸੀਂ ਮਤਲਬ ਨਾਕੇ ਲਾ ਕੇ ਉਹਨਾਂ ਨੂੰ ਚੰਡੀਗੜ੍ਹ ਕੰਨਿਓ ਆਉਣੋਂ ਰੋਕ ਲੈਣਾ। ਮੋਹਾਲੀ ਪੂਰੀ ਤਰ੍ਹਾਂ ਸੀਲ ਕਰ ਦੇਣਾ, ਮੋਹਾਲੀ ਚ ਵੜੇ ਨਾ ਸਕਣ, ਤੇ ਪੂਰੀ ਤਿਆਰੀ ਸੀ ਜੀ। ਇੱਕ ਤਾਂ ਆ ਜਿਹੜਾ ਹੁਣ ਗੰਨੇ ਨੂੰ ਲੈ ਕੇ ਧਰਨਾ ਲੱਗਿਆ, 4 ਦਿਨ ਚੱਲਿਆ, ਇਹਨੇ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਕਿ ਤੁਹਾਡੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਜਾਣੀਆਂ। ਦੂਜਾ, ਜਿਹੜੀਆਂ ਰਿਪੋਰਟਾਂ ਥੱਲਿਓਂ ਜ਼ਿਲ੍ਹਾ ਥਾਣਿਆਂ ਚੋਂ, ਫਿਰ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਹਵਾਲੇ ਨਾਲ ਤੇ ਡੀਸੀ ਐਸਡੀਐਮ ਉਹਨਾਂ ਦੇ ਹਵਾਲੇ ਨਾਲ ਸਕੱਤਰੇਤ ਤੱਕ ਪਹੁੰਚੀਆਂ, ਹਾਂਜੀ, ਉਹ ਰਿਪੋਰਟਾਂ ਇਹ ਪਹੁੰਚੀਆਂ ਕਿ ਪਿੰਡ ਚ ਟਰੈਲੀਆਂ ਤਿਆਰ ਨੇ ਜੀ। ਹਰ ਪਿੰਡ ਚੋਂ ਐਵਰੇਜ ਇੱਕ ਟਰੈਲੀ ਵੀ ਆਈ ਤਾਂ ਵੀ 13,000 ਤੋਂ ਵੱਧ ਟਰੈਲੀਆਂ ਹੋ ਜਾਣੀਆਂ। ਠੀਕ ਹੈ। ਜੇ ਏਦਾਂ ਹੋਇਆ ਤੇ ਪਤਾ ਲੱਗ ਰਿਹਾ ਕਿ 3,000 ਟੀਚਾ ਰੱਖਿਆ ਫਿਲਹਾਲ। ਜਥੇਬੰਦੀਆਂ ਨੇ ਗਿਣਤੀ ਵੱਧ ਜਾਵੇ ਤਾਂ ਵੱਖਰੀ ਗੱਲ ਆ ਆਪਣੇ ਆਪੇ, ਕਿਉਂਕਿ ਇਹਨਾਂ ਨੇ ਜਿਨ੍ਹਾਂ ਨੂੰ ਸੁਨੇਹੇ ਲਾਏ ਨੇ ਉਹਨਾਂ ਵਿੱਚ 3,000 ਮਤਲਬ 4 ਪਹੀਆ ਵਾਹਨ ਨੇ, ਉਹ ਚ ਟਰੈਕਟਰ ਟਰੈਲੀਆਂ ਵੀ ਨੇ ਤੇ ਕੁਝ ਕਾਰਾਂ ਗੱਡੀਆਂ ਵੀ ਨੇ ਜੀ। ਸੋ ਇਹਨਾਂ ਸਾਰਿਆਂ ਨੇ 3,000 ਨੇ ਇੱਥੇ ਚੰਡੀਗੜ੍ਹ ਪਹੁੰਚਣਾ ਜਾਂ ਮੋਹਾਲੀ ਤੋਂ ਦਾਖਲ ਹੋ ਕੇ ਚੰਡੀਗੜ੍ਹ ਚ ਦਾਖਲ ਹੋਣਾ। ਤੇ ਸਰਕਾਰ ਨੂੰ ਜਿਹੜੀ ਥੱਲਿਓਂ ਅਧਿਕਾਰੀਆਂ ਨੇ ਰਿਪੋਰਟ ਭੇਜੀ, ਰਿਪੋਰਟ ਇਹ ਆਈ ਕਿ ਜੇਕਰ ਜਥੇਬੰਦੀਆਂ ਨੂੰ ਚੰਡੀਗੜ੍ਹ ਆਉਣੋਂ ਰੋਕਿਆ, ਇੱਕ ਧਰਨਾ ਨਹੀਂ, ਪੰਜਾਬ ਚ ਹਰ ਜ਼ਿਲ੍ਹੇ ਚ ਦਰਜਨਾਂ ਧਰਨੇ ਲੱਗ ਜਾਣੇ ਜੀ। ਪੰਜਾਬ ਸੈਕਨੇ ਧਰਨੇ ਲੱਗ ਜਾਣੇ, ਹਰ ਹਾਈਵੇ ਤੇ, ਲਿੰਕ ਸੜਕ ਤੇ, ਸਟੇਟ ਵਾਲੀ ਰੋਡ ਦੇ ਉੱਤੇ ਧਰਨਾ ਹੀ ਧਰਨਾ ਹੋਣਾ। ਜਿਹੜਾ ਪਿੰਡੋਂ ਟਰੈਲੀ ਨਿਕਲਣੀ ਉਹਨੇ ਉੱਥੇ ਟਰੈਲੀ ਲਾ ਕੇ ਬਹਿ ਜਾਣਾ। ਸੋ ਜਦੋਂ ਇਹ ਰਿਪੋਰਟ ਆਈ, ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਤੇ ਕੱਲ ਵਾਲੀ ਮੀਟਿੰਗ ਤੋਂ ਬਾਅਦ ਗੈਰ ਰਸਮੀ ਮੀਟਿੰਗ ਦੇ ਵਿੱਚ ਸਰਕਾਰ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਰੂਟ ਵੀ ਤੈਅ ਕਰਤਾ ਜੀ। ਹੁਣ ਠੀਕ ਹੈ, ਹਾਂ ਵੀ ਛੱਡਤੀ, ਪਾਣੀ ਵਾਲੇ ਟੈਂਕਰਾਂ ਟੂੰਕਰਾਂ ਦਾ ਪ੍ਰਬੰਧ ਵੀ ਕਰਤਾ। ਸਰਕਾਰ ਹੁਣ ਆਪ ਹੋਊਗੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਕਿ ਕਲੀ ਵਿਛਾ ਲਿਓ, ਕਲੀ ਵਿਛਾਉਂਦੀ ਨਜ਼ਰ ਆ ਰਹੀ ਆ। ਜਿਹੜਾ ਸਿੰਘ ਸ਼ਹੀਦਾਂ ਗੁਰਦੁਆਰਾ ਤੋਂ ਗਾਂਹ ਆ ਕੇ 에ਅਰਪੋਰਟ ਰੋਡ ਤੇ ਟੀ ਪੁਆਇੰਟ ਹੈ, ਐਸ਼ਰ ਦੀ ਫੈਕਟਰੀ ਹੈ ਜੀ ਉੱਥੇ ਜੀ, ਉਹ ਤੋਂ ਉਹ ਸੜਕ ਸਿੱਧੀ ਟ੍ਰਿਬਿਊਨ ਚੌਂਕ ਨੂੰ ਆਉਂਦੀ ਆ। ਹਾਂਜੀ, ਮੰਡੀ ਬੋਰਡ ਦਾ ਦਫ਼ਤਰ ਵੀ ਹੈ, ਸਾਰਾ ਕੁਛ ਹੈ। ਸੋ ਉਹ ਰੋਡ ਖਾਲੀ ਕਰ ਦਿੱਤੀ ਗਈ ਆ। ਠੀਕ ਹੈ ਜੀ। ਐਸਾ ਤੌਰ ਤੇ ਪੰਜਾਬ ਦੇ ਮੋਹਾਲੀ ਨਾਲ ਸੰਬੰਧਿਤ ਅਧਿਕਾਰੀਆਂ ਨੇ ਅੱਜ ਲੋਕਾਂ ਨੂੰ ਫੋਨ ਰਾਹੀਂ, WhatsApp ਰਾਹੀਂ, ਮੈਸੇਜ ਰਾਹੀਂ, ਮੀਡੀਆ ਰਾਹੀਂ, ਅਖਬਾਰਾਂ ਟੈਲੀਵਿਜ਼ਨਾਂ ਰਾਹੀਂ ਇਹ ਸੁਨੇਹਾ ਦਿੱਤਾ ਕਿ 4 ਦਿਨ ਇਹ ਸੜਕ ਨਾ ਵਰਤਿਓ ਭਾਈ। 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹ ਸੜਕ ਨਾ ਵਰਤਿਓ, ਤੁਸੀਂ ਬਦਲਵਾਂ ਰੂਟ ਬਦਲਿਓ। ਇਸ ਰੂਟ ਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਹੈ। ਸੋ ਹੁਣ ਉਹ ਚੰਡੀਗੜ੍ਹ ਦੇ ਮੂੰਹ ਤੱਕ ਆ ਜਾਣਗੇ। ਅੱਗੇ ਚੰਡੀਗੜ੍ਹ ਪੁਲਿਸ ਕਿਵੇਂ ਰੋਕਦੀ ਆ, ਕਿਵੇਂ ਨਜਿੱਠਣਾ, ਜਥੇਬੰਦੀਆਂ ਦੇਖਣ। ਉਹ ਪੰਜਾਬ ਪੁਲਿਸ ਉਹਨਾਂ ਨੂੰ ਰੋਕੂਗੀ ਨਹੀਂ, ਉਲਟਾ ਟਰੈਲੀਆਂ ਲੰਘਾਊਗੀ, ਟਰੈਲੀਆਂ ਲਵਾਊਗੀ। ਤੇ ਦੂਸਰੇ ਪਾਸੇ ਗੁਰਦੁਆਰਾ ਨਾਢਾ ਸਾਹਿਬ ਵਾਲੇ ਪਾਸਿਓਂ ਹਰਿਆਣੇ ਦੀਆਂ ਜਥੇਬੰਦੀਆਂ ਨੇ ਵੀ ਚੰਡੀਗੜ੍ਹ ਆਉਣਾ। ਠੀਕ ਹੈ ਜੀ। ਉਹਨਾਂ ਨੂੰ ਹੁਣ ਹਰਿਆਣਾ ਵਾਲੀ ਸਰਕਾਰ, ਕਿਉਂਕਿ ਹਰਿਆਣੇ ਚ ਵੀ ਭਾਜਪਾ ਤੇ ਕੇਂਦਰ ਚ ਵੀ ਭਾਜਪਾ, ਉਹ ਕਿੱਥੇ ਰੋਕਦੇ ਨੇ, ਕਿਵੇਂ ਰੋਕਦੇ ਨੇ, ਦੇਖਣ ਵਾਲੀ ਗੱਲ ਹੋਊਗੀ। ਉਧਰ ਵੀ ਮਤਲਬ ਕਿ ਉੱਥੇ ਟਕਰਾਅ ਹੋਣ ਦੀ ਸਥਿਤੀ ਦੀ ਸੰਭਾਵਨਾ ਹੈਗੀ ਆ।
ਪਰ ਇੱਥੇ ਟਕਰਾਅ ਹੁਣ ਨਹੀਂ ਹੋਊਗਾ। ਹਾਂ, ਜਥੇਬੰਦੀਆਂ ਕਹਿੰਦੀਆਂ ਅਸੀਂ ਧਰਨਾ ਨਾ ਤਾਂ ਇਕੱਲਾ ਕੇਂਦਰ ਖਿਲਾਫ ਲਾਉਣ ਆ ਰਹੇ ਹਾਂ, ਹਾਂਜੀ, ਔਰ ਨਾ ਹੀ ਇਕੱਲਾ ਅਸੀਂ ਪੰਜਾਬ ਸਰਕਾਰ ਖਿਲਾਫ ਲਾਉਣ ਆ ਰਹੇ ਹਾਂ। ਠੀਕ ਹੈ। ਸਾਡਾ ਇਹ ਧਰਨਾ ਸਮੁੱਚੇ ਮਸਲਿਆਂ ਨੂੰ ਲੈ ਕੇ ਆ, ਚਾਹੇ ਉਹ ਪਰਾਲੀ ਦਾ ਮਸਲਾ ਹੋਵੇ, ਹੂੰ, ਚਾਹੇ ਉਹ ਝੋਨੇ ਦੀ ਮਤਲਬ ਕਿ ਮੀਂਹ ਨਾਲ ਹੋਏ ਨੁਕਸਾਨ ਦਾ ਮਸਲਾ ਹੋਵੇ, ਚਾਹੇ ਉਹ ਮੂੰਗੀ ਵਾਲਾ ਮਸਲਾ ਹੋਵੇ, ਹੂੰ, ਚਾਹੇ ਉਹ ਮਤਲਬ ਜਿਹੜੀ ਗੁਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮਸਲਾ ਹੋਵੇ, ਹੂੰ, ਚਾਹੇ ਦਿੱਲੀ ਦੇ ਵਿੱਚ ਐਮਐਸਪੀ ਦੇ ਵਾਅਦੇ ਵਾਲੀਆਂ ਗੱਲਾਂ ਹੋਣ, ਉਹ ਕਮੇਟੀ ਕਿੱਥੇ ਗਈ, ਉਹਦੀਆਂ ਰਿਪੋਰਟਾਂ ਕਿੱਥੇ ਗਈਆਂ, ਚਾਹੇ ਉਹ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਸਹੀ ਦੇਖਭਾਲ ਤੇ ਉਹਨਾਂ ਨੂੰ ਨੌਕਰੀ ਦਾ ਮਸਲਾ ਹੋਵੇ। ਸੋ ਇਹ ਸਮੁੱਚੇ ਕਿਸਾਨੀ ਮਸਲਿਆਂ ਨੂੰ ਲੈ ਕੇ, ਹੂੰ, ਚਾਹੇ ਉਹ ਪਾਣੀਆਂ ਦੇ ਮਸਲੇ ਨੇ, ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਪੰਜਾਬ ਨੂੰ ਵੀ, ਆਪਣੇ ਆਪਣੇ ਸੂਬੇ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਉਹਦੇ ਖਿਲਾਫ ਇਹ ਧਰਨਾ ਲਾਉਣ ਜਾ ਰਹੇ ਹਾਂ। ਤੇ ਇੱਕ ਸੰਕੇਤਕ ਧਰਨਾ ਹੈ ਕਿ 3 ਦਿਨ ਦੇ ਧਰਨੇ ਰਾਹੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਤੇ ਗੌਰ ਕਰੋ, ਨਹੀਂ ਫਿਰ ਪੱਕਾ ਮੋਰਚਾ ਲੱਗ ਸਕਦਾ। ਜੀ, ਸੋ ਜੀ, ਇਸ ਲਈ ਜੀ ਇਹ ਜਿਹੜਾ ਇੱਕ ਪਾਸੇ ਸਰਕਾਰ ਪ੍ਰਬੰਧ ਵੀ ਕਰ ਰਹੀ ਹੈ ਧਰਨੇ ਦਾ, ਅਫਸਰਸ਼ਾਹੀ ਇੱਕ ਪਾਸੇ ਕੰਮ ਵੀ ਕਰੇ, ਦੂਏ ਪਾਸੇ ਲੁਕਮਾ ਜਾਂ ਸੁਨੇਹਾ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕਿਹੜਾ ਧਰਨਾ ਲੱਗਣਾ ਜੀ, ਹੁਣ ਤਾਂ ਸਮਝੌਤਾ ਹੋ ਗਿਆ, ਹੁਣ ਤਾਂ ਜੀ ਉਹ ਜਲੰਧਰ ਵਾਲਾ ਮਾਮਲਾ ਨਿਬੜ ਗਿਆ। ਤੇ ਜਿਹੜਾ ਇਹ ਸੁਨੇਹਾ ਜਿਹਾ ਫੈਲਾਉਣ ਦੀ ਕੋਸ਼ਿਸ਼ ਸੀ, ਇਹਦੇ ਨਾਲ ਕਿ ਧਰਨਾ ਕਮਜ਼ੋਰ ਹੋ ਜਾਵੇ, ਲੋਕਾਂ 'ਚ ਭਰਮ ਭੁਲੇਖਾ ਪੈ ਜਾਵੇ। ਸੋ ਹੂੰ, ਉਸ ਨੂੰ ਜਥੇਬੰਦੀਆਂ ਨੇ ਕੱਲ ਫਿਰ ਦੇਰ ਸ਼ਾਮ ਜਦੋਂ ਉਹਨਾਂ ਕੋਲ ਸੁਨੇਹੇ ਪਹੁੰਚੇ, ਉਹਨਾਂ ਨੇ ਆਪੋ ਆਪਣੇ ਪੇਜਾਂ ਰਾਹੀਂ ਵੀ, ਆਪੋ ਆਪਣੇ ਮੀਡੀਆ ਕਰਮੀਆਂ ਦੇ ਪਹੁੰਚ ਰਾਹੀਂ ਵੀ ਇਹ ਸੁਨੇਹੇ ਲਾਏ ਕਿ ਸਾਡਾ ਧਰਨਾ ਰੱਦ ਨਹੀਂ ਆ, ਇਹ ਦੇਸ਼ ਭਰ ਦਾ ਧਰਨਾ ਹੈ, ਇਹ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦਾ ਹਰ ਸਟੇਟ 'ਚ ਧਰਨਾ ਹੈ। ਉਸ ਤਹਿਤ 26, 27, 28 ਨਵੰਬਰ ਨੂੰ ਅਸੀਂ ਚੰਡੀਗੜ੍ਹ ਆ ਰਹੇ ਹਾਂ, ਪੰਜਾਬ ਦੀਆਂ ਜਥੇਬੰਦੀਆਂ ਵੀ ਤੇ ਹਰਿਆਣੇ ਦੀਆਂ ਵੀ। ਉਹ ਆਪਣੇ ਮੁੱਖ ਮੰਤਰੀ ਦੇ ਹਵਾਲੇ ਨਾਲ ਆਉਣਗੀਆਂ ਤੇ ਉਹ ਆਪਣੇ ਮੁੱਖ ਮੰਤਰੀ ਦੇ ਹਵਾਲੇ ਨਾਲ ਆਉਣਗੀਆਂ, ਪਰ ਜੀ, ਪ੍ਰਧਾਨ ਮੰਤਰੀ ਦੋਵਾਂ ਦਾ ਇੱਕ ਆ ਜਿਹੜਾ ਸੁਣਦਾ ਨਹੀਂ ਗਾ। ਜੀ। ਤੇ ਤੁਸੀਂ ਇਹ ਦੇਖੋ ਕਿ ਜਿਹੜਾ ਪ੍ਰਭਾਵ ਸਿਰਜਿਆ ਜਾ ਰਿਹਾ ਉਹ ਮਤਲਬ ਇਹ ਸਿਰਜਿਆ ਜਾ ਰਿਹਾ ਕਿ ਹੁਣ ਤਾਂ ਜੀ ਸਮਝੌਤਾ ਹੋ ਗਿਆ ਤੇ ਹੁਣ ਸਾਰਾ ਕੁਛ ਠੀਕ-ਠਾਕ ਹੈ। ਕਮਾਲ ਦੀ ਗੱਲ ਹੈ ਨਾ ਸ਼ਰਮਾ ਜੀ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਪਹਿਲਾਂ 3-4 ਦਿਨ ਪਹਿਲਾਂ ਕਹਿ ਰਹੇ ਸੀਗੇ ਕਿ ਤੁਹਾਡੇ ਨਾਲ ਤਾਂ ਫਿਰ 2 ਬੰਦੇ ਵੀ ਨਹੀਂ ਤੁਰਨੇ, ਅੱਜ ਉਹ ਰਾਹ ਵਿਹਲੇ ਕਰ ਰਹੇ ਨੇ। ਜੀ, ਇਹ ਲੋਕ ਤਾਕਤ ਹੈ, ਲੋਕ ਹਾਂ। ਤਾਕਤ। ਤਾਂ ਹੀ ਤਾਂ ਖੁਦ ਕਹਿੰਦੇ ਹੁੰਦੇ ਸੀ, ਕਹਿੰਦੇ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਬਸ ਨਹੀਂ, ਫਿਰ ਇੱਕ ਦੱਸ ਵੀ ਦਿੱਤਾ ਲੋਕਾਂ। ਜੀ। ਤੇ ਪੰਜਾਬ ਦੇ ਸਕੂਲਾਂ 'ਚ ਹੁਣ ਜਵਾਕਾਂ ਦੀ ਕਹਿੰਦੇ ਲੱਗੂਗੀ ਆਨਲਾਈਨ ਹਾਜ਼ਰੀ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਇਹ ਸਰਕਾਰ ਨੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਸ ਇਹ ਉਪਰਾਲਾ ਦਿਖਾਵੀ ਨਾ ਹੋਵੇ, ਹੂੰ, ਇਹ ਹਕੀਕੀ ਹੋਵੇ ਤਾਂ ਚੰਗਾ ਉਪਰਾਲਾ। ਇਹਦੇ ਵਿੱਚ ਕੱਲ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਹੂੰ, ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਵਾਲੇ, ਐਕਸ ਵਾਲੇ ਦੇ ਉੱਤੇ ਟਵੀਟ ਛੱਡਿਆ ਕਿ ਅਗਲੇ 15 ਤੋਂ 20 ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹਾਜ਼ਰੀ, ਜਵਾਕਾਂ ਦੀ ਹਾਜ਼ਰੀ ਆਨਲਾਈਨ ਲੱਗਿਆ ਕਰੂਗੀ। ਜੀ। ਉਹਦੇ ਵਿੱਚ ਹੈਗਾ ਕਿ ਜਿੰਨੇ ਸਾਡੇ ਪ੍ਰਾਇਮਰੀ ਸਕੂਲ ਨੇ, ਹੂੰ, ਜਿੰਨੇ ਸਾਡੇ ਮਿਡਲ ਸਕੂਲ ਨੇ, ਜਿੰਨੇ ਸਾਡੇ ਹਾਈ ਸਕੂਲ ਨੇ, ਔਰ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਨੇ, ਹੂੰ, ਉਹਨਾਂ ਸਾਰੇ ਸਕੂਲਾਂ ਦੇ ਵਿੱਚ ਜਵਾਕਾਂ ਦੀ ਸਕੂਲ ਪਹੁੰਚਦਿਆਂ ਹੀ ਆਨਲਾਈਨ ਹਾਜ਼ਰੀ ਲੱਗੂਗੀ, ਔਰ ਆਨਲਾਈਨ ਹਾਜ਼ਰੀ ਦਾ ਐਕਸੈਸ ਮਾਪਿਆਂ ਕੋਲ ਵੀ ਹੋਊਗਾ। ਮਾਪੇ ਆਪਣੇ ਆਪਣੇ ਫੋਨ ਦੇ ਉੱਤੇ ਜਾਣਕਾਰੀ ਦੇਖ ਸਕਣਗੇ ਕਿ ਮੇਰਾ ਜਵਾਕ ਸਕੂਲ ਪਹੁੰਚ ਗਿਆ ਜਾਂ ਨਹੀਂ। ਠੀਕ ਹੈ ਜੀ। ਸੋ ਇਹਦੇ ਨਾਲ ਬੱਚਿਆਂ ਤੇ ਵੀ ਇੱਕ ਡਰ ਜਾਂ ਪ੍ਰੈਸ਼ਰ ਰਹੇਗਾ ਕਿ ਹਾਂ ਹੁਣ ਅਸੀਂ ਗੈਰ ਹਾਜ਼ਰ ਨਹੀਂ ਹੋਣਾ, ਤੇ ਦੂਸਰੇ ਪਾਸੇ ਮਾਪਿਆਂ ਨੂੰ ਵੀ ਇਹ ਜਾਣਕਾਰੀ ਸਹੀ ਮਿਲਦੀ ਰਹੂਗੀ ਹੂੰ, ਕਿ ਹਾਂ ਬੱਚਾ ਮੇਰਾ ਕਲਾਸ 'ਚ ਹੈਗਾ। ਸੋ ਠੀਕ ਹੈ ਇਹਦੀ ਜੀ। ਕੋਸ਼ਿਸ਼ ਹੈ ਪੰਜਾਬ ਸਰਕਾਰ ਦੀ, ਇਹ ਚੰਗਾ ਉਪਰਾਲਾ ਹੈ। ਬਸ ਇਹ ਪਾਇਲਟ ਪ੍ਰੋਜੈਕਟ ਜੇ ਵਾਂਗ ਚੰਦ ਵੱਡੇ ਸਕੂਲਾਂ 'ਚ ਸ਼ੁਰੂ ਕਰਕੇ ਉਸ ਤੋਂ ਬਾਅਦ ਤਸਵੀਰਾਂ, ਬੋਰਡਾਂ, ਇਸ਼ਤਿਹਾਰਾਂ 'ਚ ਨਾ ਰਹੇ, ਕਿਉਂਕਿ ਹੂੰ, ਹਕੀਕਤ 'ਚ ਕਰਨ ਲਈ ਅਜੇ ਅਧਿਆਪਕ ਕਹਿੰਦੇ ਸਾਨੂੰ ਕੋਈ ਜਾਣਕਾਰੀ। ਹੂੰ, ਉਹਦੇ ਲਈ ਇਹ ਹੈ ਕਿ 15 ਤਰੀਕ ਦਾ ਟੀਚਾ ਰੱਖ ਰਹੀ ਹੈ ਸ਼ਾਇਦ ਸਰਕਾਰ ਕਿ 15 ਦਸੰਬਰ ਤੋਂ ਇਹ ਸ਼ੁਰੂ ਹੋ ਜਾਵੇ। ਹੂੰ, ਹੂੰ, ਤੇ ਉਹਦੇ ਲਈ ਹੁਣ ਇਹ ਅਜੇ ਸਿੱਖਿਆ ਵਿਭਾਗ ਨੂੰ ਇਤਲਾਹ ਨਹੀਂ ਹੈ, ਜਾਂ ਅਧਿਆਪਕਾਂ ਨੂੰ ਇਹ ਨਹੀਂ ਪਤਾ, ਮੇਰਾ ਜਿੰਨਾ ਕਰਾਤਾ ਹੋਇਆ, ਕਹਿੰਦੇ ਸਾਨੂੰ ਇਹੀ ਨਹੀਂ ਦੱਸਿਆ ਕਿ ਕੋਈ ਵਿਸ਼ੇਸ਼ ਐਪ ਆ ਰਿਹਾ, ਅੱਛਾ। ਸਾਨੂੰ ਵੱਖਰੇ ਕੰਪਿਊਟਰ ਮਿਲਣਗੇ, ਹੂੰ, ਹੂੰ, ਕੋਈ ਲੈਪਟਾਪ ਮਿਲੂਗਾ ਹਰੇਕ ਸਕੂਲ ਨੂੰ, ਜਾਂ ਸਾਡੇ ਮੋਬਾਈਲਾਂ 'ਚ, ਆਪਣੇ ਆਪਣੇ ਮਾਸਟਰਾਂ ਦੇ ਮੋਬਾਈਲਾਂ 'ਚ ਐਪ ਡਾਊਨਲੋਡ ਹੋਊਗਾ। ਉਹ ਕਿਸ ਹੂੰ, ਸਥਿਤੀ 'ਚ ਹੋਊਗਾ? ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਇਹਦੇ ਵਿੱਚ ਜਿਹੜਾ ਹੈਗਾ ਉਹ ਇਹ ਵੀ ਹੈਗਾ ਕਿ ਜਿਵੇਂ ਕਾਲਜਾਂ ਦੇ ਵਿੱਚ ਪ੍ਰਵੀਨ ਜੀ ਹਰ ਕਲਾਸ 'ਚ ਜਿਹੜਾ ਵੀ ਅਧਿਆਪਕ ਆਉਂਦਾ ਉਹ ਹਾਜ਼ਰੀ ਲਾਉਂਦਾ ਜਵਾਕਾਂ ਦੀ, ਠੀਕ ਹੈ ਜੀ। ਕਿਉਂਕਿ ਉੱਥੇ ਤਾਂ ਹੁੰਦਾ ਕਿ ਪਤਾ ਨਹੀਂ ਨਿਆਣਾ ਕਦੋਂ ਕਾਲਜ ਤੋਂ ਬਾਹਰ ਨਿਕਲ ਗਿਆ, ਕਦੋਂ ਅੰਦਰ ਆ ਗਿਆ, ਕਦੋਂ ਕੰਟੀਨ 'ਚ, ਕਦੋਂ ਕਲਾਸ 'ਚ ਹੈ। ਪਰ ਸਕੂਲਾਂ 'ਚ ਥੋੜਾ ਡਿਸਿਪਲਿਨ ਹੁੰਦਾ ਕਿ ਇੱਕ ਵਾਰ ਸਕੂਲ ਦੇ ਗੇਟ 'ਚੋਂ ਆ ਗਏ, ਹੂੰ, 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 ਫਿਰ ਅੱਗੇ ਤਾਂ ਅੱਧੀ ਛੁੱਟੀ ਵੇਲੇ ਜਾ ਵੀ ਆਉਂਦੇ, ਹੁਣ ਤਾਂ ਅੱਧੀ ਛੁੱਟੀ ਵੀ ਬਾਹਰ ਨਹੀਂ ਜਾਣ ਦਿੰਦੇ ਨਾ। ਸੋ ਇਸ ਲਈ ਹੁਣ ਤਾਂ ਇਹ ਹੈ ਕਿ ਪੂਰੀ ਛੁੱਟੀ ਤੋਂ ਬਾਅਦ ਤੁਸੀਂ ਬਾਹਰ ਆਉਣਾ। ਸੋ ਇਸ ਲਈ ਸਕੂਲਾਂ 'ਚ ਜੀ। ਅਜਿਹਾ ਪ੍ਰਬੰਧ ਕਰਨ ਕਿ ਇਹ ਹੈ ਕਿ ਕੀ ਹਾਜ਼ਰੀ ਇੱਕ ਵਾਰੀ ਲੱਗੂਗੀ ਸਵੇਰੇ, ਜਾਂ ਅੱਧੀ ਛੁੱਟੀ ਤੋਂ ਬਾਅਦ ਦੁਬਾਰਾ ਵੀ ਹਾਜ਼ਰੀ ਲੱਗੂ, ਕਿਉਂਕਿ ਤਾਂ ਵੀ ਅੱਧੀ ਛੁੱਟੀ ਤੋਂ ਬਾਅਦ ਸਕੂਲਾਂ 'ਚੋਂ ਕਈ ਜਵਾਕ ਭੱਜਣ 'ਚ ਕਾਮਯਾਬ ਹੋ ਜਾਂਦੇ ਆ। ਹੂੰ,
ਦੇਖਣ ਪਹੁੰਚ ਗਿਆ, ਕੋਈ ਗੰਨੇ ਚੁੱਪਣ ਚਲਾ ਗਿਆ, ਕੋਈ ਮਿੱਤਰਾਂ ਦੀ ਮੰਡਲੀ ਚਲਾ ਗਿਆ। ਸੋ ਇਸ ਲਈ ਇਹ ਵੀ, ਔਰ ਪੰਜਾਬ ਦੇ ਤੁਸੀਂ ਕਿੰਨੇ ਕੁ ਸਕੂਲਾਂ ਦੇ ਗੇਟ ਬੰਦ ਕਰੋਗੇ? ਹਕੀਕਤ ਇਹ ਹੈ ਕਿ ਪੰਜਾਬ ਦੇ ਸੈਂਕੜੇ ਸਕੂਲ ਅਜਿਹੇ ਨੇ ਜਿਨ੍ਹਾਂ ਦੀ ਚਾਰ ਦੀਵਾਰੀ ਨਹੀਂ, ਗੇਟ ਤਾਂ ਦੂਰ ਦੀ ਗੱਲ ਹੈ। ਸੋ ਇਸ ਲਈ ਇਹ ਹਾਜ਼ਰੀ ਕੇ ਮਾਪਿਆਂ ਨੂੰ ਤਾਂ ਦਿਖ ਰਿਹਾ ਨਿਆਣਾ ਗ੍ਰੀਨ ਹੈ ਜੀ ਸਕੂਲ 'ਚ ਬੈਠਾ ਜੀ, 2 ਪੀਰੀਅਡਾਂ ਤੋਂ ਬਾਅਦ ਸਕੂਲ 'ਚੋਂ ਗਾਇਬ ਹੋਵੇ, ਉਹਦੀ ਜ਼ਿੰਮੇਵਾਰੀ ਇਹਦੇ ਉੱਤੇ ਅਜੇ ਨਜ਼ਰਸਾਨੀ ਹੋਣੀ ਹੈ ਜੀ। ਤੀਸਰਾ ਇਹਦੇ ਵਿੱਚ ਜਿਹੜਾ ਪਹਿਲੂ ਆ ਰਿਹਾ ਉਹ ਇਹ ਆ ਰਿਹਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨੇ ਮਾਪੇ ਉਹ ਨੇ ਜਿਹੜੇ ਸਮਾਰਟਫੋਨ ਨਹੀਂ ਵਰਤਦੇ, ਜਾਂ ਜਿਹੜੇ ਸਮਾਰਟਫੋਨ ਵਰਤਦੇ ਵੀ ਹੋਣ, ਜਿਨ੍ਹਾਂ ਕੋਲ ਹੋਵੇ ਵੀ, ਉਹਨਾਂ ਨੂੰ ਕਰਨ ਸੁਣਨ ਤੋਂ ਇਲਾਵਾ ਹੋਰ ਜ਼ਿਆਦਾ ਨਹੀਂ ਪਤਾ। ਸੋ ਉਹਨਾਂ ਨੂੰ ਕੌਣ ਸਮਝਾਏਗਾ? ਇਹਦੀ ਕੋਈ ਟ੍ਰੇਨਿੰਗ ਮਾਪਿਆਂ ਦੀ ਮਿਲਣੀ, ਕੋਈ ਸਕੂਲ 'ਚ ਬੁਲਾ ਕੇ ਉਹਨਾਂ ਦੇ ਫੋਨਾਂ 'ਚੋਂ ਐਕਸੈਸ ਕਰਾ ਕੇ ਸਾਰਾ ਕੁਝ ਜਾਣਕਾਰੀ ਦਿੱਤੀ ਜਾਏਗੀ? ਕਿਵੇਂ ਉਹ ਚੈੱਕ ਕਰ ਸਕਣਗੇ? ਤੀਸਰੀ ਮੇਰੀ ਕੱਲ ਕੁਝ ਮਾਪਿਆਂ ਨਾਲ ਗੱਲ ਹੋ ਰਹੀ ਸੀ, ਉਹ ਕਹਿ ਰਹੇ ਸੀਗੇ ਕਿ ਸਾਡੇ ਲਈ ਲੱਗਣਾ ਇੱਕ ਚੰਗਾ ਉਪਰਾਲਾ ਸਰਕਾਰ ਦਾ, ਕਾਬਲੇ ਤਾਰੀਫ ਕਦਮ ਹੈ, ਜੇ ਇਹਦੇ ਨਾਲ ਸਾਨੂੰ ਇੰਨਾ ਵੀ ਕੋਈ ਪ੍ਰਬੰਧ ਕਰ ਦੇਣ ਕਿ ਜਿਹੜੀਆਂ ਬੱਚੀਆਂ ਸਾਡੀਆਂ ਜਦੋਂ ਘਰੋਂ ਜਾਂਦੀਆਂ ਨੇ, ਸਾਨੂੰ ਉਸ ਸਮੇਂ ਜ਼ਿਆਦਾ ਫਿਕਰ ਹੁੰਦਾ। ਜਦੋਂ ਬੱਚੀਆਂ ਸਕੂਲ ਤੋਂ ਘਰਾਂ ਨੂੰ ਵਾਪਸ ਆਉਂਦੀਆਂ ਨੇ, ਉਸ ਸਮੇਂ ਜ਼ਿਆਦਾ ਫਿਕਰ ਹੁੰਦਾ ਜੀ। ਖਾਸ ਕਰ 8ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਵਾਕਾਂ ਧੀਆਂ ਦੇ ਮਾਪਿਆਂ ਨੂੰ ਇਸ ਗੱਲ ਦਾ, ਉਹਨਾਂ ਮਾਪਿਆਂ ਨੂੰ ਜ਼ਿਆਦਾ ਫਿਕਰ ਹੁੰਦਾ ਜਿਹੜੀਆਂ ਆਪਣੇ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਨਿਕਲ ਕੇ ਲਾਗਲੇ ਸਕੂਲਾਂ 'ਚ ਜਾਂਦੀਆਂ, ਲਾਗਲੇ ਪਿੰਡਾਂ ਦੇ ਸਕੂਲਾਂ 'ਚ ਜਾਂਦੀਆਂ ਨੇ। ਕੋਈ ਉਹ ਸਾਈਕਲ ਰਾਹੀਂ, ਕੋਈ ਮਤਲਬ ਐਕਟਿਵਾ ਵਗੈਰਾ ਰਾਹੀਂ, ਜਾਂ ਕਈ ਬੱਸਾਂ ਰਾਹੀਂ, ਸੋ ਕੁਝ ਪੈਦਲ ਖੇਤਾਂ 'ਚੋਂ ਵੀ ਪਗਡੰਡੀਆਂ ਰਾਹ ਬਣੇ ਉਹਨਾਂ ਰਾਹੀਂ ਵੀ। ਸੋ ਉਹ ਮਾਪੇ ਕਹਿੰਦੇ ਸਾਡੇ ਲਈ ਉਸ ਦੌਰ ਦਾ ਜ਼ਿਆਦਾ ਫਿਕਰ ਹੁੰਦਾ। ਸਕੂਲ ਪਹੁੰਚਣ ਤੋਂ ਬਾਅਦ ਤਾਂ ਅਸੀਂ ਬੇਫਿਕਰ ਹੋ ਜਾਂਦੇ ਹਾਂ, ਪਰ ਜਾਣ ਦੇ ਸਮੇਂ ਔਰ ਆਉਣ ਦੇ ਸਮੇਂ 'ਚ ਸਾਨੂੰ ਫਿਕਰ ਹੁੰਦਾ। ਉਹਦਾ ਕੋਈ ਸਰਕਾਰ ਐਕਸੈਸ ਕਰ ਸਕਦੀ ਹੈ ਕਿ ਉਹ ਸਮੇਂ ਦੀ ਜਾਣਕਾਰੀ, ਬੇਸ਼ੱਕ ਅੱਜ ਕੱਲ੍ਹ ਫੋਨਾਂ 'ਤੇ ਲਾਈਵ ਲੋਕੇਸ਼ਨ ਦਾ ਪ੍ਰਬੰਧ ਹੈਗੇ ਨੇ, ਪਰ ਉਹ ਤਾਂ ਵੀ ਕਿੰਨੇ ਕੁ ਬੱਚਿਆਂ ਕੁੜੀਆਂ ਨੂੰ ਫੋਨ ਦੇਣੇ ਨਾ ਦੇਣੇ ਮਾਪਿਆਂ ਲਈ ਇਹ ਵੀ ਇੱਕ ਦੁਵਿਧਾ ਹੈ। ਸੋ ਇਹ ਸਹੂਲਤ ਜਿਹੜੀ ਆਨਲਾਈਨ ਹਾਜ਼ਰੀ ਵਾਲੀ ਹੈ, ਇਸ ਦੀ ਮਾਪੇ ਵੀ ਤਾਰੀਫ ਕਰ ਰਹੇ ਨੇ, ਔਰ ਸਕੂਲਾਂ ਦੇ ਅਧਿਆਪਕ ਕਹਿੰਦੇ ਇਹ ਚੰਗੀ ਕੋਸ਼ਿਸ਼ ਹੈ। ਇਹਦੇ ਨਾਲ ਸਾਡੇ ਉੱਤੇ ਕਈ ਸਵਾਲ ਆਉਂਦੇ ਨੇ ਮਾਪਿਆਂ ਵੱਲੋਂ, ਵਿਭਾਗ ਵੱਲੋਂ, ਉਹ ਖਤਮ ਹੋ ਜਾਣਗੇ ਆਨਲਾਈਨ ਹਾਜ਼ਰੀ ਚੜ੍ਹਨ ਨਾਲ। ਪਰ ਇਹਦੇ ਨਾਲ ਕੰਮ ਦਾ ਬੋਝ ਕਿਵੇਂ ਵੰਡ ਹੋਣਾ, ਵਧਣਾ ਕਿਵੇਂ ਹੋਣਾ, ਨੈਟ ਚੱਲਿਆ ਨਾ ਚੱਲਿਆ, ਇਕੱਲੇ ਇਕੱਲੇ ਨੇ ਹਾਜ਼ਰੀ ਲਾਉਣੀ, ਆਪਣੇ ਮੋਬਾਈਲਾਂ 'ਚ ਲਾਉਣੀ ਨਹੀਂ ਲਾਉਣੀ, ਕਿ ਇਹਦਾ ਕਿਵੇਂ ਹੋਣਾ, ਅਜੇ ਸਰਕਾਰ ਨੇ ਦਾ ਤਾਲਮੇਲ ਬਣਾਉਣਾ। ਪਰ ਸਰਕਾਰ ਦੀ ਕੋਸ਼ਿਸ਼ ਜੇਕਰ ਕਾਮਯਾਬ ਹੁੰਦੀ ਆ ਤਾਂ ਇਹ ਇੱਕ ਨਵੀਂ ਪਹਿਲ ਕਦਮੀ ਹੋਊਗੀ, ਔਰ ਚੰਗੀ ਪਹਿਲ ਕਦਮੀ ਹੋਊਗੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਹੁਣ ਤਾਂ ਕਹਿੰਦੇ ਚਿੱਠੀਆਂ ਦਾ ਜਵਾਬ ਵੀ ਰਾਜਪਾਲ ਸਾਹਿਬ ਤੁਰੰਤ ਦੇ ਦਿੰਦੇ ਆ। ਰਾਜਪਾਲ ਨੂੰ ਜਿਹੜੀ ਚਿੱਠੀ ਲਿਖੀ ਸੀ ਮੁੱਖ ਮੰਤਰੀ ਸਾਹਿਬ ਨੇ, ਉਹਦਾ ਰਾਜਪਾਲ ਨੇ ਤੁਰੰਤ ਦਿੱਤਾ ਮੋੜਵਾਂ ਜਵਾਬ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਰਾਜਪਾਲ ਹੋਰਾਂ ਨੂੰ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਚਿੱਠੀ ਲਿਖਣ ਜਾ ਰਿਹਾ ਕਿ ਸਾਡੇ ਬਿੱਲਾਂ ਦਾ ਕੀ ਬਣਿਆ ਭਾਈ, ਕਿ ਸਾਡੇ ਬਿੱਲਾਂ ਤੇ ਪਾਈ ਸਹੀ ਸੂਈ ਜਾਂ ਨਹੀਂ। ਸੋ ਉਸ ਮਸਲੇ ਤੇ ਚਿੱਠੀ ਲਿਖੀ ਸੀ, ਤੇ ਚਿੱਠੀ ਲਿਖੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ 10 ਨਵੰਬਰ ਨੂੰ ਫੈਸਲਾ ਆਇਆ ਸੀ, ਉਸ ਫੈਸਲੇ ਦਾ ਪੂਰਾ ਉਲਥਾ ਜਾਂ ਪੂਰਾ ਫੈਸਲਾ ਜਦੋਂ ਅਪਲੋਡ ਹੋਇਆ ਵੈਬਸਾਈਟਾਂ ਦੇ ਸੁਪਰੀਮ ਕੋਰਟ ਦਾ, ਤਾਂ ਉਹਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਹੈ ਜੀ, ਕਿ ਹੁਣ ਤਾਂ ਉਹਨਾਂ ਨੇ ਵੀ ਕਹਿਤਾ ਕਿ ਸਾਡੇ ਬਿੱਲਾਂ ਤੇ ਤੁਹਾਨੂੰ ਸਹੀ ਪਾਉਣੀ ਪੈਣੀ ਹੈ, ਜਾਂ ਸਾਨੂੰ ਦੁਬਾਰਾ ਵਿਚਾਰ ਲਈ ਭੇਜ ਦਿਓ। ਤੇ ਇਹਦੇ ਸੰਬੰਧ ਜਦੋਂ ਚਿੱਠੀ ਲਿਖੀ ਤੇ ਤੁਰੰਤ ਜਵਾਬ ਆਇਆ ਰਾਜਪਾਲ ਸਾਹਿਬ ਦਾ। ਠੀਕ ਹੈ ਜੀ। ਰਾਜਪਾਲ ਜੀ ਦੀ ਚਿੱਠੀ ਵਾਲੇ ਜਵਾਬ ਤੋਂ ਤਾਂ ਝਲਕਦਾ ਸੀਗਾ ਕਿ ਉਹਨਾਂ ਨੇ ਮੁਹੱਬਤ ਭਰੀ ਚਿੱਠੀ ਲਿਖੀ ਆ। ਠੀਕ ਹੈ। ਪਰ ਅੰਦਰ ਚਿੱਠੀ ਦੇ ਅੰਦਰ ਇਬਾਰਤ 'ਚ ਥੋੜੀ ਜਿਹੀ ਅਜੇ ਵੀ ਕੜੱਤਣ ਹੈਗੀ ਆ ਕਿਤੇ। ਅੱਛਾ। ਉਹ ਝਲਕਾਰਾ ਮਿਲਿਆ ਕਿਤੇ ਨਾ ਕਿਤੇ। ਅਸਲ 'ਚ ਪ੍ਰਵੀਨ ਜੀ ਇਹ ਸੀਗਾ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਚਿੱਠੀ ਸੀ, ਉਹ ਚਿੱਠੀ ਸੀਗੀ ਕਿ ਜੀ ਤੁਸੀਂ ਜਿਹੜਾ ਮਤਲਬ ਕਿ 4 ਬਿੱਲ ਨੇ ਸਾਡੇ, ਉਹਨਾਂ ਦੇ ਉੱਤੇ ਸਾਨੂੰ ਕਦੋਂ ਤੱਕ ਸਹੀ ਪਾਉਂਗੇ, ਸੋ ਅਸੀਂ ਉਹਦੇ ਅਨੁਸਾਰ ਅੱਗੇ ਵਧਣਾ। ਤੇ ਰਾਜਪਾਲ ਜੀ ਨੇ ਜਿਹੜਾ ਜਵਾਬ ਦਿੱਤਾ, ਉਹ ਕਹਿੰਦੇ ਜੀ ਕਿ ਮੈਨੂੰ ਪਤਾ ਮੇਰੇ ਕੋਲ ਤੁਹਾਡੇ ਬਿੱਲ ਪੈਂਡਿੰਗ ਪਏ ਨੇ, ਹੈਨਾ, ਮੈਂ ਉਹਨਾਂ ਦੇ ਉੱਤੇ ਜਲਦੀ ਐਕਸ਼ਨ ਲਊਂਗਾ। ਤੇ ਪਰ ਕਹਿੰਦੇ ਕਿ ਚੰਗਾ ਹੋਇਆ ਕਿ ਸਹੀ ਹੋ ਗਿਆ ਸਿਸਟਮ, ਤੁਸੀਂ ਬਜਟ ਸੈਸ਼ਨ ਮੁਕਾ ਲਿਆ ਤੇ ਦੂਏ ਸੈਸ਼ਨ ਦੀ ਮਨਜ਼ੂਰੀ ਲੈ ਲਈ। ਤੇ ਇਹੀ ਕੁਛ ਤਾਂ ਕਹਿੰਦਾ ਮੈਂ ਪਹਿਲਾਂ ਕਹਿ ਰਿਹਾ ਸੀ, ਜਦ ਤੁਸੀਂ ਸੁਣਦੇ ਨਹੀਂ ਸੁਣੀ ਤਾਂ ਸੁਪਰੀਮ ਕੋਰਟ ਤੋਂ ਬਾਅਦ ਕੀਤਾ ਹੀ ਆ। ਅੱਛਾ। ਰਾਜਪਾਲ ਜੀ ਹੋਣੀ ਆਪਣਾ ਮਤਲਬ ਕਹਿੰਦੇ ਇਹੀ ਤਾਂ ਮੈਂ ਚਾਹੁੰਦਾ ਸੀਗਾ ਜੀ, ਕਿ ਆਪਾਂ ਏਦਾਂ ਕਰੋ ਤੁਸੀਂ ਕਿ ਬਜਟ ਸੈਸ਼ਨ ਨੂੰ ਬੇਮਤਲਬ ਅੱਗੇ ਨਾ ਵਧਾਓ, ਹੈਨਾ। ਤੇ ਕੋਈ ਗੱਲ ਨਹੀਂ, ਬਿੱਲ ਮੇਰੇ ਧਿਆਨ 'ਚ ਨੇ, ਬਿੱਲਾਂ ਦੀ ਮੈਂ ਨਜ਼ਰਸਾਨੀ ਕਰ ਰਿਹਾ, ਮੈਂ ਜਲਦੀ ਉਹਦੇ ਉੱਪਰ ਫੈਸਲਾ ਲਊਂਗਾ, ਤੁਸੀਂ ਉਹ ਫਿਕਰ ਨਾ ਕਰੋ, ਸਾਰਾ ਕੁਛ ਮੈਂ ਕਾਨੂੰਨ ਅਨੁਸਾਰ ਹੀ ਉਹਦੇ ਉੱਪਰ ਕਾਰਵਾਈ ਕਰੂੰਗਾ, ਹੈਨਾ। ਤੇ ਪਰ ਕਹਿੰਦੇ ਜੋ ਕੁਛ ਹੁਣ ਸੁਪਰੀਮ ਕੋਰਟ 'ਚੋਂ ਕਰਾ ਕੇ ਲੈ ਆਉਂ ਜੀ, ਇਹੀ ਕੁਛ ਮੈਂ ਕਰਨ ਨੂੰ ਕਹਿੰਦਾ ਸੀ, ਜਾਂ ਤੁਸੀਂ ਮੇਰੀ ਸੁਣੀ ਨਹੀਂ ਜੀ। ਮੈਂ ਇਹੀ ਤਾਂ ਕਹਿੰਦਾ ਸੀਗਾ ਕਿ ਮੇਰੇ ਤੋਂ ਮਨਜ਼ੂਰੀ ਲੈ ਲਓ, ਇਹ ਬਜਟ ਸੈਸ਼ਨ ਬੰਦ ਕਰ ਦਿਓ,
ਉਹ ਕਹਿੰਦੇ ਜੀ ਹੁਣ ਤੁਸੀਂ ਮੇਰੇ ਤੋਂ ਮਨਜ਼ੂਰੀ ਵੀ ਤਾਂ ਲਈ ਹੋਇਆ ਜੀ, ਬਜਟ ਸੈਸ਼ਨ ਚੁੱਕਿਆ ਹੀ ਆ। ਜੀ। ਸੋ ਰਾਜਪਾਲ ਹੋਰਾਂ ਨੂੰ ਮਤਲਬ ਕਿ ਉਸ ਦੇ ਵਿੱਚੋਂ ਵੀ ਆਪਣਾ ਕੋਈ ਨੁਕਤਾ ਕੱਢਣਾ ਆ ਗਿਆ ਹੈ ਨਾ, ਕਿ ਉਹਨਾਂ ਨੂੰ ਲੱਗਿਆ ਕਿ ਲੈ ਵੀ ਮੈਂ ਆਪਣੀ ਗੱਲ ਤਾਂ ਐ ਨਾ ਲੱਗੀ ਜਾਵੇ ਲੋਕਾਂ ਨੂੰ ਕਿ ਮੈਂ ਝਾੜਾਂ ਖਾ ਕੇ ਮੁੜਿਆ ਆ। ਸੋ ਇਸ ਲਈ ਉਹਨਾਂ ਨੇ ਇਸ ਨੁਕਤੇ ਨਾਲ ਜਵਾਬ ਵੀ ਭੇਜਤਾ ਤੇ ਨਾਲ ਇਹ ਵੀ ਕਹਿਤਾ ਕਿ ਹਾਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਬਿੱਲ ਰਾਸ਼ਟਰਪਤੀ ਨੂੰ ਭੇਜਦੇ ਨੇ। ਆਪਾਂ ਕੱਲ ਲੰਬੀ ਗੱਲ ਕੀਤੀ ਸੀ ਇਸ ਤੇ ਕਿ ਉਹਨਾਂ ਕੋਲ ਸੁਪਰੀਮ ਕੋਰਟ ਦੇ ਹਵਾਲੇ ਨਾਲ 2 ਬਦਲ ਨੇ, ਜਦੋਂ ਕਿ ਉਹਨਾਂ ਕੋਲ ਕੁੱਲ 3 ਬਦਲ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂ ਤਾਂ ਤੁਸੀਂ ਸਹੀ ਪਾਓ ਉਹਦੇ ਤੇ, ਉਹਨਾਂ ਨੂੰ ਮਾਨਤਾ ਦਿਓ, ਪ੍ਰਵਾਨਗੀ ਦਿਓ ਬਿੱਲਾਂ ਨੂੰ, ਜੇ ਤੁਹਾਨੂੰ ਕੋਈ ਸ਼ੱਕੇ ਸ਼ੋਭੇ ਨੇ ਤਾਂ ਮੁੜ ਵਿਚਾਰ ਲਈ ਵਾਪਸ ਵਿਧਾਨ ਸਭਾ ਕੋਲ ਭੇਜ ਦਿਓ। ਤੁਹਾਡੇ ਕੋਲ ਕੋਈ ਵੀਟੋ ਪਾਵਰ ਨਹੀਂ ਏਦਾਂ ਰੋਕਣ ਦੀ, ਹੈ ਨਾ। ਤੇ ਪਰ ਰਾਜਪਾਲ ਉਹਨਾਂ ਕੋਲ ਤੀਸਰਾ ਬਦਲ ਹੈਗਾ ਕਿ ਉਹ ਰਾਸ਼ਟਰਪਤੀ ਕੋਲ ਭੇਜ ਸਕਦੇ ਨੇ। ਹੁਣ ਦੇਖਣਾ ਹੋਏਗਾ ਕਿ ਉਹ ਇਹ ਮਾਮਲਾ ਨਿਬੇੜਦੇ ਨੇ, ਮੁੜ ਵਿਚਾਰ ਲਈ ਭੇਜਦੇ ਨੇ। ਸਰਕਾਰ ਨੇ ਤਿਆਰੀ ਕੀਤੀ ਹੋਈ, ਅਸੀਂ ਦੁਬਾਰਾ ਇਹ 2 ਰੋਜ਼ਾ ਸੈਸ਼ਨ ਚੋਂ ਭੇਜ ਕੇ ਫਿਰ ਭੇਜ ਦੇਣੇ ਆ, ਫਿਰ ਰੋਕ ਨਹੀਂ ਸਕਦੇ, ਫਿਰ ਰਾਸ਼ਟਰਪਤੀ ਕੋਲ ਭੇਜਣੇ ਹੀ ਪੈ ਜਾਣੇ ਜਾਂ ਮੋਹਰ ਲਾਉਣੀ ਪੈ ਜਾਣੀ। ਸੋ ਹੁਣ ਕਿਹੜਾ ਬਦਲ ਅਖਤਿਆਰ ਕਰਦੇ ਨੇ ਇਹ ਦੇਖਣਾ ਪਊਗਾ। ਫਿਲਹਾਲ ਦੋਵਾਂ ਧਿਰਾਂ ਦੇ ਵਿੱਚ ਰਾਬਤਾ ਹੁੰਦਾ ਜ਼ਰੂਰ ਨਜ਼ਰ ਆਉਣ ਲੱਗਿਆ। ਇਹ ਪੰਜਾਬ ਲਈ ਸਹਾਈ ਹੈ, ਇਹ ਪੰਜਾਬ ਲਈ ਮਤਲਬ ਸੁਖਾਵਾਂ ਸੁਨੇਹਾ ਹੈ। ਜੇਕਰ ਦੋਵਾਂ ਦਾ ਤਾਲਮੇਲ ਬਣ ਜਾਵੇ ਤਾਂ ਪੰਜਾਬ ਲਈ ਕੋਈ ਚੰਗਾ ਹੋ ਸਕਦਾ। ਪਰ ਚਿੱਠੀ ਦੇ ਅੰਦਰ ਦੀ ਇਬਾਰਤ ਦੱਸਦੀ ਹੈ ਕਿ ਅਜੇ ਵੀ ਅੱਗ ਬੁਝੀ ਨਹੀਂ ਹੈ, ਸੁਲਗ ਰਹੀ ਹੈ। ਬਿਲਕੁਲ। ਸ਼ਰਮਾ ਜੀ, ਉਹ ਸੁਪਰੀਮ ਕੋਰਟ ਦਾ ਜ਼ਿਕਰ ਕਰਦੇ, ਫਿਰ ਸੁਪਰੀਮ ਕੋਰਟ ਤਾਂ ਰਾਜਪਾਲ ਸਾਹਿਬ ਵੀ ਗਏ ਤੇ ਸਰਕਾਰ ਵੀ ਗਈ ਹੈ। ਫਿਰ ਸਰਕਾਰ ਵਾਲੇ ਕਹਿ ਦੇਣਗੇ ਵੀ ਹੁਣ ਤੁਸੀਂ ਉੱਥੋਂ ਤੁਸੀਂ ਠੀਕ ਹੋ ਕੇ ਆਏ ਹੋ। ਬਿਲਕੁਲ ਦੋ ਇੱਕ ਦੂਜੇ ਨੂੰ ਇਹੀ ਜਿਤਾਉਣਾ ਚਾਹੁੰਦੇ ਆ ਨਾ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪਰਾਲੀ ਦੀ, ਸ਼ਰਮਾ ਜੀ, ਸੀਐਮ ਮਾਨ ਕਹਿ ਰਹੇ ਨੇ ਕਿ ਪਰਾਲੀ ਦਾ ਪ੍ਰਬੰਧ ਕਰਨ ਪੀਐਮ। ਹਾਂ ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਜੀ ਕਿ ਪੰਜਾਬ ਕੱਲਾ ਮਤਲਬ ਕਿ ਪਰਾਲੀ ਲਈ ਜਾਂ ਪਰਾਲੀ ਦੇ ਧੂਏ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਉੱਤਰੀ ਭਾਰਤ ਤੋਂ ਕਹਿੰਦੇ ਹੋਰ ਛੱਡੋ, ਮੱਧ ਭਾਰਤ 'ਚ ਵੀ ਹੁਣ ਤਾਂ ਇਹ ਜੀ ਸਥਿਤੀ ਹੋਇਆ। ਤੁਸੀਂ ਸਾਨੂੰ ਕੱਲਿਆਂ ਨੂੰ ਬਦਨਾਮ ਨਾ ਕਰੋ, ਕਹਿੰਦੇ ਦਿੱਲੀ ਉਹੀ ਸਾਨੂੰ ਬਦਨਾਮ ਕਰਦੀ ਆ। ਤੇ ਵੱਖਰੀ ਗੱਲ ਹੈ, ਪਹਿਲਾਂ ਕੇਜਰੀਵਾਲ ਦੀ ਸਰਕਾਰ ਜਦੋਂ ਕਹਿੰਦੀ ਹੁੰਦੀ ਸੀ ਤਦ ਇਹ ਵੀ ਕਹਿੰਦੇ ਸੀ ਕਿ ਹਾਂ ਜੀ, ਹੈ ਨਾ, ਤੇ ਕਿ ਪੰਜਾਬ ਸਰਕਾਰਾਂ ਕੰਮ ਨਹੀਂ ਕਰਦੀਆਂ ਜੀ। ਹੁਣ ਇਹ ਕਹਿੰਦੇ ਕਿ ਨਹੀਂ, ਅਸੀਂ ਕੰਮ ਬਹੁਤ ਕੀਤਾ, ਤਾਂ ਵੀ ਪਰਾਲੀ ਸੜ ਗਈ। ਤੇ ਵਿੱਚ ਹੁਣ ਕੀ ਕਰੀਏ ਜੀ, ਕਹਿੰਦੇ ਅਸੀਂ ਤਾਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ, ਅਸੀਂ ਤਾਂ ਬੜਾ ਸਾਰੇ ਰੂਪ ਅਖਤਿਆਰ ਕੀਤੇ, ਪਰ ਸਰਕਾਰ ਕਹਿੰਦੀ ਜੀ ਕੇਂਦਰ ਸਰਕਾਰ ਬਾਂਹ ਨਹੀਂ ਫੜਦੀ ਪਰਾਲੀ ਵਾਲੇ ਕਿਸਾਨਾਂ ਦਾ। ਕੇਂਦਰ ਸਰਕਾਰ ਮੁਆਵਜ਼ਾ ਦੇਵੇ, ਸਹਾਇਤਾ ਰਾਸ਼ੀ ਦੇਵੇ, ਹੈ ਨਾ, ਬਦਲਵੀਆਂ ਫਸਲਾਂ ਤੇ ਸਹੀ ਭਾਅ ਦੇਵੇ ਤੇ ਪਰਾਲੀ ਦਾ ਮਸਲਾ ਹੱਲ ਹੋ ਜਾਊਗਾ। ਕਹਿੰਦੇ ਸਰਕਾਰ ਨਹੀਂ ਕੁਛ ਕਰਦੀ। ਸੋ ਮੁੱਖ ਮੰਤਰੀ ਸਾਹਿਬ ਨੇ ਕੱਲ 2 ਪਹਿਲੂਆਂ ਤੇ ਗੌਰ ਕੀਤਾ। ਇੱਕ ਤਾਂ ਉਹਨਾਂ ਨੇ ਪਰਾਲੀ ਦੇ ਪ੍ਰਬੰਧਾਂ ਦੇ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਾਂ ਲਈ ਸਮੁੱਚੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੋ। ਠੀਕ ਹੈ ਜੀ। ਉਹ ਕਹਿੰਦੇ ਪ੍ਰਧਾਨ ਮੰਤਰੀ PM ਸਾਹਿਬ ਨੂੰ ਪੰਜਾਬ ਦੇ CM ਸਾਹਿਬ ਨੇ ਕਿਹਾ ਕਿ ਤੁਸੀਂ ਜੇਕਰ ਪਰਾਲੀ ਦੇ ਪ੍ਰਬੰਧ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਪਰਾਲੀ ਵਾਲਾ ਧੂੰਆਂ ਨਾ ਹੋਵੇ, ਜਿਹਦੇ ਆੜ 'ਚ ਤੁਸੀਂ ਸਾਨੂੰ ਸਾਰੇ ਸੂਬਿਆਂ ਨੂੰ ਬਦਨਾਮ ਕਰਦੇ ਹੋ ਕਿ ਤੁਸੀਂ ਮਤਲਬ ਕਿ ਨੁਕਸਾਨ ਕਰਦੇ ਹੋ, ਪ੍ਰਦੂਸ਼ਣ ਕਰਦੇ ਹੋ, ਤੇ ਸਾਡੇ ਤੋਂ ਜੇਕਰ ਇਹ ਰੋਣਾ ਧੋਣਾ ਚਾਹੁੰਦੇ ਹੋ ਤੁਸੀਂ, ਤਾਂ ਫਿਰ ਕਹਿੰਦੇ ਸਾਰੇ ਮੁੱਖ ਮੰਤਰੀ ਬੁਲਾ ਲਓ, ਤੈਨੂੰ ਆਪਣੇ ਆਪਣੇ ਸੂਬੇ ਦੀ ਰਿਪੋਰਟ ਵੀ ਦੇ ਦਿਆਂਗੇ ਤੇ ਇਹਦਾ ਮਸਲੇ ਦਾ ਹੱਲ ਵੀ ਦੱਸ ਦਾਂਗੇ ਸਾਂਝੇ ਤੌਰ ਤੇ। ਜੇ ਕਰਨਾ ਚਾਹੁੰਦੇ ਹੋ ਤਾਂ ਬੁਲਾਓ। ਮਤਲਬ ਗੇਂਦ ਇਹਨਾਂ ਨੇ ਕੇਂਦਰ ਦੇ ਪਾਲੇ ਸਿੱਧੀ ਸਿੱਟੀ ਜੀ। ਔਰ ਕੱਲ ਮੌਕਾ ਉਹ ਸੀ, ਕੱਲ ਇਹਨਾਂ ਨੇ ਆਪਣੇ MLA ਵੀ ਸੱਦੇ ਸੀ ਪ੍ਰਵੀਨ ਜੀ। ਠੀਕ ਹੈ। ਅਸਲ 'ਚ ਸੈਸ਼ਨ ਸ਼ੁਰੂ ਹੋਣਾ 28 ਤਰੀਕ ਤੋਂ, ਤੇ ਕੱਲ ਚਾਹ ਪਾਰਟੀ ਤੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਵਜ਼ੀਰਾਂ ਨੂੰ ਵੀ, ਆਪਣੇ ਸਾਰੇ MLA ਨੂੰ, ਇਹ ਪਾਰਟੀ ਦੀ ਮੀਟਿੰਗ ਸੀ, ਇਹ ਸਰਕਾਰ ਦੀ ਮੀਟਿੰਗ ਨਹੀਂ ਸੀ। ਕਿਉਂਕਿ ਸਰਕਾਰੀ ਮੀਟਿੰਗ ਹੁੰਦੀ ਤਾਂ ਸਾਰੇ MLA ਸੱਦੇ ਜਾ ਸਕਦੇ ਸੀ। ਇਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਨਾਤੇ ਵੀ ਤੇ ਮੁੱਖ ਮੰਤਰੀ ਸਾਹਿਬ ਨੇ ਮਤਲਬ ਬਤੌਰ ਪਾਰਟੀ ਪ੍ਰਧਾਨ ਸਾਰੇ MLA ਸੱਦੇ ਜੀ। 94 MLA ਸੱਦਾ ਸੀ, ਉਹਦੇ ਵਿੱਚ ਸਾਰੇ MLA ਤੇ ਵਜ਼ੀਰ ਆਏ। ਨਹੀਂ ਆਏ ਤਾਂ 2 ਮੰਤਰੀ ਨਹੀਂ ਆਏ, ਇੱਕ ਜੋੜਾ ਮਾਜਰਾ ਤੇ ਸ਼ਾਇਦ ਬਲਜੀਤ ਕੌਰ ਹੋਰੀ। ਤੇ ਇਸੇ ਤਰ੍ਹਾਂ ਜੇ ਨਹੀਂ ਆਏ ਤਾਂ 2 MLA ਨਹੀਂ ਆਏ, ਵਿਜੇ ਸਿੰਗਲਾ ਤੇ ਹੈ ਨਾ ਆਪਣਾ ਦੂਆ ਅਮਿਤ ਰਤਨ, ਇਹ 2 MLA ਵੀ ਨਹੀਂ ਆਏ। ਤੇ ਇਸ ਤਰ੍ਹਾਂ ਮਤਲਬ ਇਹ ਬਲਜੀਤ ਕੌਰ ਤੇ ਜੋੜਾ ਮਾਜਰਾ, ਇਹ 2 ਮੰਤਰੀ ਨਹੀਂ ਆਏ ਸੀ। ਸੋ ਬੈਠਕ ਦੇ ਵਿੱਚ ਬਕਾਇਦਾ ਚਾਹ ਪਕੌੜੇ, ਕੌਫੀ, ਚਾਹ, ਸਾਰਾ ਕੁਛ, ਬਰਫੀ, ਸਾਰਾ ਕੁਛ ਆਦਾਨ ਪ੍ਰਦਾਨ ਸੀ। ਪਰ ਕਲਾਸ ਵੀ ਲਈ ਥੋੜੀ ਜਿਹੀ ਮੰਤਰੀ ਜੀ ਨੇ ਕੱਲ MLA ਦੀ, ਕਹਿੰਦੇ ਮੁੱਖ ਮੰਤਰੀ ਸਾਹਿਬ ਨੇ। ਅੱਛਾ। ਇੱਕ ਤਾਂ ਉਹਨਾਂ ਨੂੰ ਸਮਝਾਇਆ ਕਿ ਵਿਧਾਨ ਸਭਾ 'ਚ ਆਪਣੀ ਗੱਲ ਕਿਵੇਂ ਰੱਖਣੀ ਹੈ। ਕਹਿੰਦੇ ਕਈ ਵਾਰ ਤੁਸੀਂ ਗੱਲ ਐਂ ਰੱਖ ਦਿੰਦੇ ਹੋ ਆਪਣੇ ਹਲਕੇ ਦੇ ਹਵਾਲੇ ਨਾਲ ਜਾਂ ਟਿੱਪਣੀ ਦੇ ਹਵਾਲੇ ਨਾਲ, ਉਹ ਸਰਕਾਰ ਦੇ ਉਲਟ ਹੁੰਦੀ ਹੈ। ਠੀਕ ਹੈ। ਸੋ ਸਰਕਾਰ ਦੇ ਖਿਲਾਫ ਨਹੀਂ ਤੁਹਾਡੀ ਗੱਲ ਲੱਗਣੀ ਚਾਹੀਦੀ, ਸਰਕਾਰ ਦੀ ਉਹਦੀ ਤਾਰੀਫ ਕਰਨੀ ਆ, ਛੋਲੇ ਹੀ ਗਾਉਣੇ ਆ। ਤੇ ਦੂਸਰਾ ਆਪਣੇ ਹਲਕੇ ਦੀ ਰਿਪੋਰਟ ਪੇਸ਼ ਕਰਨੀ ਆ, ਮੰਗ ਚੁੱਪ ਕਰਕੇ ਦੱਸਣੀ ਆ, ਜਿਆਦਾ ਮੰਗਾਂ ਨਹੀਂ ਵਧਾ ਕੇ ਦੱਸਣੀਆਂ ਜੀ। ਸੋ ਇਸ ਲਈ ਉਹਨਾਂ ਨੂੰ ਐਂ ਜੇ ਸਮਝਾਇਆ, ਤੇ ਕੰਮ ਜਿਹੜੇ ਕਰਾਉਣੇ ਆ ਮੰਤਰੀਆਂ ਤੋਂ ਕਰਾਓ ਤੇ ਹਲਕਿਆਂ 'ਚ ਕੰਮ ਕਰੋ, ਲੋਕਾਂ 'ਚ ਵਿਚਰੋ, ਇਹ ਵੀ ਸਲਾਹ ਦਿੱਤੀ। ਤੀਸਰਾ ਵਿਧਾਨ ਸਭਾ 'ਚ ਬੋਲਣਾ ਕਿਵੇਂ ਆ, ਗੱਲ ਕਿਵੇਂ ਰੱਖਣੀ ਆ, ਉਹਦਾ ਉਹਨਾਂ ਨੇ ਆਪਣੇ ਲੋਕ ਸਭਾ ਦੇ ਤਜਰਬਿਆਂ ਦੇ ਹਵਾਲੇ ਨਾਲ ਵੀ ਉੱਥੇ ਗੱਲਾਂ ਸਾਂਝੀਆਂ ਕੀਤੀਆਂ। ਠੀਕ ਹੈ। ਤੇ ਕੁਝ ਨੁਕਤੇ ਪ੍ਰਿੰਸੀਪਲ ਬੁੱਧਰਾਮ ਹੋਰਾਂ ਨੇ ਆਪਣੇ ਤਜਰਬੇ ਨਾਲ ਉਹਨਾਂ ਨੂੰ ਸਮਝਾਏ। ਸੋ ਇਹ ਬੈਠਕ ਚਰਚਾ 'ਚ ਰਹੀ ਤੇ ਉਹ ਤੋਂ ਬਾਅਦ ਫਿਰ ਆ ਪਰਾਲੀ ਵਾਲੇ ਹਵਾਲੇ ਨਾਲ ਕੇਂਦਰ ਨੂੰ ਮਤਲਬ ਜਿਹੜੀ ਤੁਸੀਂ ਕਹਿ ਲਓ ਕਿ ਸੁਨੇਹਾ ਘੱਲਿਆ
ਹੈ ਨਾ। ਇਹਦੇ ਲਈ ਬਕਾਇਦਾ ਉਹਨਾਂ ਨੇ ਕਿਹਾ ਕਿ ਸਾਰੇ ਹੂੰ ਇਹ ਸਾਰੇ ਮਸਲੇ ਦੇ ਹੱਲ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸੱਦੇ ਜਾਣ, ਖਾਸ ਕਰ ਉੱਤਰੀ ਭਾਰਤ ਦੇ ਔਰ ਮੱਧ ਭਾਰਤ ਦੇ ਮੁੱਖ ਮੰਤਰੀ ਨੂੰ ਸੱਦ ਕੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਬੈਠਕ ਕਰਨ ਤਾਂ ਅਸੀਂ ਇਸ ਪਰਾਲੀ ਦੇ ਮਸਲੇ 'ਚ ਹੱਲ ਨਿਕਲਣ ਦਾ ਰਾਹ ਦੱਸ ਸਕਦੇ ਹਾਂ। ਪਰ ਉਹਦੇ ਲਈ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਜਾਂ MSP 'ਚ ਵਾਧਾ ਜਾਂ ਉਹਨਾਂ ਦੀ ਲੋੜ ਪੂਰੀ ਕਰਨ ਦੇ ਲਈ ਪਰਾਲੀ ਪ੍ਰਬੰਧਾਂ ਦੇ ਲਈ ਕੁਛ ਨਾ ਕੁਛ ਤਾਂ ਕਰਨਾ ਪੈਣਾ। ਇਹ ਤੋਂ ਬਿਨਾਂ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਕਹਿੰਦੇ, ਤੇ ਇਹ ਬੇਬੁਨਿਆਦ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਏਦਾਂ ਪਰਾਲੀ ਦੇ ਧੂਏ ਕਾਰਨ ਹੀ ਸਾਰਾ ਪ੍ਰਦੂਸ਼ਣ ਨਹੀਂ ਹੁੰਦਾ। ਸੋ ਇਹ ਮੁੱਖ ਮੰਤਰੀ ਸਾਹਿਬ ਨੇ ਹੁਣ ਗੇਂਦ ਇੱਕ ਤਰ੍ਹਾਂ ਨਾਲ ਪਰਾਲੀ ਵਾਲੇ ਮਾਮਲੇ ਦੀ ਕੇਂਦਰ ਦੇ ਪਾਲੇ ਸੁੱਟ ਦਿੱਤੀ ਹੈ, ਔਰ ਇਹ ਉਸ ਸਮੇਂ ਦਿੱਤੀ ਹੈ ਜਦੋਂ ਪੰਜਾਬ ਦੇ ਕਿਸਾਨ ਪੰਜਾਬ ਕੰਨੀ ਨੂੰ ਆਉਣ ਨੂੰ ਤਿਆਰ ਨੇ, ਕਿਉਂਕਿ ਪਰਚੇ ਪੰਜਾਬ ਦੇ ਸਰਕਾਰ ਨੇ ਦਰਜ ਕੀਤੇ ਨੇ, ਜੁਰਮਾਨੇ ਪੰਜਾਬ ਸਰਕਾਰ ਨੇ ਲਾਏ ਨੇ, ਰੈੱਡ ਐਂਟਰੀਆਂ ਪੰਜਾਬ ਸਰਕਾਰ ਨੇ ਪਾਈਆਂ, ਜਿਨ੍ਹਾਂ ਨੂੰ ਅਦਾਲਤ ਵਿੱਚ ਇਹਨਾਂ ਦੇ ਐਡਵੋਕੇਟ ਜਨਰਲ ਸਾਹਿਬ ਦਿਖਾ ਰਹੇ ਨੇ। ਸੋ ਇਸ ਲਈ ਉਸ ਮਸਲੇ ਤੇ ਮਿੱਟੀ ਜੀ ਪੋਚਾ ਜਾ ਫੇਰਨ ਦੇ ਲਈ ਆਹ ਮਿਲਦਾ ਆਵਾਜ਼ ਚੁੱਕੀ ਹੈ, ਤਾਂ ਕਿ 26, 27, 28 ਨਵੰਬਰ ਦਾ ਜਿਹੜਾ ਧਰਨਾ ਉਹਦੇ ਵਿੱਚ ਸਾਡੇ ਖਿਲਾਫ ਅਤੇ ਨੂੰ ਲੱਗਦਾ ਜ਼ਿਆਦਾ ਆਵਾਜ਼ ਨਾ ਉੱਠੇ, ਕੇਂਦਰ ਖਿਲਾਫ ਜ਼ਿਆਦਾ ਉੱਠੇ। ਇਹ ਇਸ ਲਈ ਇਸ ਨਿਹਾਲ ਛੱਡਣ ਦੀ ਵੀ ਕੋਸ਼ਿਸ਼ ਮੰਨੀ ਜਾ ਰਹੀ। ਜੀ ਜੀ। ਤੇ ਕੀ ਵਿਧਾਇਕ ਦਾ ਕੰਮ ਸਿਰਫ ਇਹੀ ਰਹਿ ਗਿਆ ਕਿ ਹੁਣ ਉਹ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰਕ ਬਣੇ, ਹਲਕੇ ਦੀ ਮੰਗ ਨਾ ਰੱਖੇ ਉਹ ਵਿਧਾਨ ਸਭਾ ਦੇ ਵਿੱਚ? ਲੋਕਾਂ ਨੇ ਭੇਜਿਆ ਕਾਹਦੇ ਵਾਸਤੇ ਸ਼ਰਮਾ ਜੀ? ਨਹੀਂ ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ ਅੰਦਰ ਤੁਸੀਂ ਪਾਰਟੀ ਤੋਂ ਬਾਹਰ ਜਾ ਕੇ ਗੱਲ ਨਹੀਂ ਕਰ ਸਕਦੇ। ਲੋਕ ਤਾਂ ਬਹੁਤ ਪਿੱਛੇ ਰਹਿ ਜਾਂਦੇ ਆ। ਜੀ ਬਾਕੀ ਪਾਰਟੀਆਂ 'ਚ ਵੀ ਏਦਾਂ ਹੁੰਦਾ ਰਿਹਾ। ਕਾਂਗਰਸ ਵੀ ਇਹੀ ਚਾਹੁੰਦੀ ਹੁੰਦੀ ਸੀ ਕਿ ਸਾਡੇ ਦਾਇਰੇ 'ਚ ਰਹਿ ਕੇ ਗੱਲ ਕਰੋ, ਹਾਈ ਕਮਾਂਡ ਨੂੰ ਪੁੱਛ ਕੇ ਛਿੱਕ ਮਾਰੋ। ਤੋ ਉਸੇ ਤਰ੍ਹਾਂ ਇਹਨਾਂ ਦੇ ਹੈ, ਠੀਕ ਹੈ ਨਾ। ਅਕਾਲੀ ਵੀ ਬਾਦਲ ਸਾਹਿਬ ਨੂੰ ਪੁੱਛ ਕੇ ਬੋਲਦੇ ਸੀ ਨਾ। ਜੀ ਜੀ। ਤੋ ਇਸ ਲਈ ਸਾਰੀਆਂ ਪਾਰਟੀਆਂ ਕੰਟਰੋਲ ਤਾਂ ਕਰਦੀਆਂ, ਪਰ ਇਹ ਤੁਹਾਡਾ ਸਵਾਲ ਬਹੁਤ ਵੱਡਾ ਕਿ MLA ਆਪਣੇ ਹਲਕੇ ਦਾ ਨੁਮਾਇੰਦਾ, ਬਿਲਕੁਲ। ਔਰ ਜੇ ਮੈਂ ਕਹਿੰਦਾ ਤੁਸੀਂ ਵੋਟਾਂ ਦੀ ਰਾਜਨੀਤੀ ਕਰਦੇ ਹੋ ਤਾਂ ਵੋਟਾਂ ਤਾਂ ਹੀ ਮਿਲਣੀਆਂ ਜੇ ਲੋਕ ਤੁਹਾਡੇ ਤੋਂ ਸੰਤੁਸ਼ਟ ਹੋਣਗੇ। ਜੀ ਜੀ ਜੀ। ਜੇ ਤੁਸੀਂ ਪ੍ਰਚਾਰਕ ਹੀ ਬਣੇ ਰਹੋਗੇ, ਲੋਕਾਂ ਦੇ ਪੱਖ ਤੋਂ ਸਵਾਲ ਹੀ ਨਹੀਂ ਕਰਨਾ, ਜੇ ਲੋਕਾਂ ਦੀ ਆਵਾਜ਼ ਹੀ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬਣਨੀ, ਉੱਥੇ ਚੁੱਪ ਕਰਕੇ ਮੁੜ ਆਉਣਾ ਤੇ ਉੱਥੇ ਦੀ ਕੰਟੀਨ 'ਚ ਰੋਟੀ ਖਾ ਕੇ ਘਰਾਂ ਨੂੰ ਮੁੜ ਆਉਣਾ, ਤੇ ਅਗਲੀ ਵਾਰ ਵੋਟਾਂ ਨਹੀਂ ਪੈਣੀਆਂ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।